ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी, नीलम कौर जी ਤੁਹਾਨੂੰ ਵੀ ਔਰ TV84 ਦੇ ਦੁਨੀਆ ਭਰ ਚ ਬੈਠੇ ਸਾਡੇ ਸਾਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਔਰ ਮੰਮੀ ਕਾਫੀ ਦਿਨਾਂ ਤੋਂ ਤੁਹਾਡੇ ਰੂਬਰੂ ਹੋਣ ਜਾ ਰਹੀ ਹਾਂ ਔਰ ਆਪਣੇ ਦਰਸ਼ਕਾਂ ਦੇ ਵੀ ਰੂਬਰੂ ਹੋਣ ਜਾ ਰਹੇ ਹਾਂ ਆਪਾਂ। ਸੋ ਮੈਂ ਪਹਿਲਾਂ ਤੇ ਮੈਂਸ਼ਨ ਕਰਾਂਗੀ ਕਿ ਅੱਜ ਦਾ ਦਿਨ ਕੀ ਹੈ। ਸੋ ਅੱਜ 24 ਅਪ੍ਰੈਲ 2020 11 ਵਿਸਾਖ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ। ਸੋ ਅਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਾਂ। ਸੋ ਇਹਨਾਂ ਦਿਨਾਂ ਦੇ ਵਿੱਚ ਮੈਂ ਆਪਣੇ ਦਰਸ਼ਕਾਂ ਤੋਂ ਮਾਫੀ ਵੀ ਚਾਹੁੰਦੀ ਹਾਂ ਔਰ ਉਹਨਾਂ ਦਾ ਸ਼ੁਕਰੀਆ ਅਦਾ ਵੀ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਮਿਸ ਕੀਤਾ ਔਰ ਮੇਰਾ ਫਿਕਰ ਕੀਤਾ ਕਿ ਮੈਂ ਠੀਕ ਹਾਂ ਜਾਂ ਨਹੀਂ। ਮੈਂ ਬਿਲਕੁਲ ਠੀਕ ਸੀ, ਪਰ ਥੋੜਾ ਜਿਹਾ ਟੈਕਨੀਕਲ ਪਾਰਟ ਦੀ ਕਮਜ਼ੋਰੀ ਕਰਕੇ ਕਹਿ ਲਓ ਜਾਂ ਇਸ ਕਰਕੇ ਮੈਂ ਤੁਹਾਡੇ ਰੂਬਰੂ ਨਹੀਂ ਹੋ ਸਕੀ। ਸੋ ਇਸ ਸਮੇਂ ਦੌਰਾਨ ਅਮਰਵੀਰ ਸਿੰਘ ਜੀ ਹੋਰਾਂ ਨੇ ਜੋ ਇਹ ਸੇਵਾ ਨਿਭਾਈ ਹੈ, ਮੈਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੀ ਹਾਂ। ਸੋ ਆਪਣੇ ਜੋ ਸੈਗਮੈਂਟ ਦੇ ਵਿੱਚ ਆਪਾਂ ਜਿਹੜੇ ਆਪਣੇ ਪ੍ਰੋਗਰਾਮ ਦੇ ਵਿੱਚ ਜਿਹੜੇ ਸੈਗਮੈਂਟ ਹੋਣਗੇ ਉਹਨਾਂ ਵਿੱਚ ਵਿਚਾਰੇ ਜਾਣ ਵਾਲੇ ਜਿਹੜੇ ਇਸ਼ੂ ਨੇ ਉਹਨਾਂ ਬਾਰੇ ਮੈਂ ਹਮੇਸ਼ਾ ਇਸ ਤਰ੍ਹਾਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਪੰਛੀ ਝਾਤ ਮਰਾਉਂਦੇ ਆ। ਸੋ ਪਹਿਲੇ ਸੈਗਮੈਂਟ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਆਪਾਂ ਗੱਲਬਾਤ ਕਰਾਂਗੇ ਕਰੋਨਾ ਵਾਇਰਸ ਬਾਰੇ, COVID-19 ਬਾਰੇ ਸੌਰੀ। ਸੋ ਇਸ ਬਾਰੇ ਗੱਲਬਾਤ ਹੋਏਗੀ ਕਿ ਕਿਸ ਤਰ੍ਹਾਂ ਇਸ ਦਾ ਕਹਿਰ ਜੋ ਦੁਨੀਆ ਭਰ ਦੇ ਵਿੱਚ ਉਸੇ ਤਰ੍ਹਾਂ ਹੀ ਮੰਡਰਾ ਰਿਹਾ ਹੈ। ਲੱਖਾਂ ਦੀ ਤਾਦਾਦ ਵਿੱਚ ਜੋ ਇਸ ਨਾਲ ਪੀੜਤ ਜਿਹੜੇ ਲੋਕ ਨੇ ਉਹ ਜੂਝ ਰਹੇ ਨੇ ਇਸ ਬਿਮਾਰੀ ਦੇ ਨਾਲ, ਔਰ ਨਾਲ ਹੀ ਕਾਫੀ ਸਾਰੀਆਂ ਜੋ ਮੌਤਾਂ ਹੋਈਆਂ ਨੇ। ਇਸ ਬਾਰੇ ਆਪਾਂ ਡਾਕਟਰ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ, ਖਾਸ ਕਰਕੇ ਜੋ ਨਿਊਯਾਰਕ ਦੇ ਵਿੱਚ ਜੋ ਮੈਂ ਕਹਾਂਗੀ ਇਸ ਬਿਮਾਰੀ ਦਾ ਜੋ ਗੜ ਬਣਿਆ ਹੋਇਆ ਹੈ, ਇਸ ਦੇ ਨਾਲ ਜੋ ਲੋਕ ਜ਼ਿਆਦਾ ਤੋਂ ਜ਼ਿਆਦਾ ਨਿਊਯਾਰਕ ਦੇ ਜੋ ਲੋਕ ਨੇ ਉਹ ਸ਼ਿਕਾਰ ਹੋਏ ਨੇ। ਤੋ ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਕਰੇ ਜਿਹੜੇ ਵੀ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋਏ ਨੇ, ਵਾਹਿਗੁਰੂ ਕਰੇ ਕਿ ਇਹ ਬਿਮਾਰੀ ਖਤਮ ਹੋ ਜਾਵੇ, ਉਹ ਠੀਕ ਹੋ ਜਾਣ। ਜਿਹੜੇ ਇਹਨਾਂ ਮਰੀਜ਼ਾਂ ਦੀ ਸੇਵਾ ਕਰਨੇ, ਜਿਸ ਤਰ੍ਹਾਂ ਕਿ ਡਾਕਟਰ ਹੋਣ ਜਾਂ ਨਰਸਿਸ ਹੋਣ, ਉਹਨਾਂ ਦੀ ਅਸੀਂ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦੇ ਹਾਂ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਕਰੋਨਾ ਵਾਇਰਸ ਬਾਰੇ ਗੱਲਬਾਤ ਕਰਾਂਗੇ ਕਿ ਇਸ ਦੇ ਨਾਲ ਕਿਹੜੇ-ਕਿਹੜੇ ਦੇਸ਼ ਪ੍ਰਭਾਵਿਤ ਹੋਏ ਨੇ। ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਕੋਰੋਨਾ ਦਾ ਕਹਿਰ ਹੈ ਉਹ ਸਾਰੇ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਮੰਡਰਾ ਰਿਹਾ ਹੈ, ਔਰ ਦੂਸਰੇ ਪਾਸੇ ਕਿ ਜਿਹੜਾ ਭਾਰਤ ਦੇ ਵਿੱਚ ਜੋ ਮੋਦੀ ਸਰਕਾਰ ਤੇ ਹਿੰਦੂ ਤਵੀਆਂ ਨੇ ਜੋ ਮੁਸਲਮਾਨ ਦੇ ਖਿਲਾਫ ਬਹੁਤ ਹੀ ਨਫ਼ਰਤ ਫੈਲਾਈ ਹੋਈ ਹੈ। ਜਿਹੜੇ ਹਿੰਦੂ ਤਵੀ ਮੁਸਲਮਾਨ ਦੇਸ਼ਾਂ ਵਿੱਚ ਨੌਕਰੀਆਂ ਕਰ ਰਹੇ ਹਨ, ਉਹਨਾਂ ਨੇ ਵੀ ਮੁਸਲਮਾਨਾਂ ਤੇ ਇਸਲਾਮ ਪ੍ਰਤੀ ਅੱਤ ਦਰਜੇ ਦੀਆਂ ਘਟੀਆਂ ਲਿਖਤਾਂ ਲਿਖੀਆਂ ਹਨ ਤੇ ਨਤੀਜੇ ਦੇ ਤੌਰ ਤੇ ਜੋ ਦੁਬਈ ਤੇ ਓਮਾਨ ਦੇ ਜੋ ਦੇਸ਼ਾਂ ਦੀਆਂ ਕਹਿ ਲਓ ਜੋ ਸ਼ਹਿਜ਼ਾਦੀਆਂ ਨੇ ਹਿੰਦੂ ਤਵੀਆਂ ਨੂੰ ਵਾਰਨਿੰਗ ਉਹਨਾਂ ਨੇ ਦਿੱਤੀ ਹੈ ਕਿ ਜੇ ਇਹ ਹਰਕਤਾਂ ਇਸੇ ਤਰ੍ਹਾਂ ਹੀ ਜਾਰੀ ਰਹੀਆਂ ਤਾਂ ਉਹ ਇਹਨਾਂ ਮੁਲਕਾਂ ਵਿੱਚ ਜੋ ਵਸਦੇ ਇੰਡੀਅਨਸ ਨੇ ਉਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਸੋ ਭਾਰਤੀ ਹਾਕਮਾਂ ਨੇ ਫੌਰਨ ਇਸ ਦਾ ਇਲਜ਼ਾਮ ਵੀ ਪਾਕਿਸਤਾਨ ਤੇ ਲਾਉਂਦਿਆਂ ਕਿਹਾ ਹੈ ਕਿ ਪਾਕਿਸਤਾਨ ਦੀ ISI ਹੀ ਇਹ ਨਫ਼ਰਤ ਭਰੇ ਟਵੀਟ ਕਰ ਰਹੀ ਹੈ ਅਤੇ ਇਸ ਤਰ੍ਹਾਂ ਪਾਕਿਸਤਾਨ ਨੇ ਭਾਰਤ ਅਤੇ ਮੋਦੀ ਦੇ ਖਿਲਾਫ ਸਾਈਬਰ ਜੰਗ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਗੱਲਬਾਤ ਕਰਾਂਗੇ ਔਰ ਜੋ ਕਰੰਟ ਇਸ਼ੂਜ਼ ਚੱਲ ਰਹੇ ਨੇ ਉਹਨਾਂ ਬਾਰੇ ਗੱਲਬਾਤ ਹੋਏਗੀ। ਉਸ ਤੋਂ ਬਾਅਦ ਆਪਾਂ ਤੁਹਾਡੀਆਂ ਲਿਖਤਾਂ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਸੋ ਅਸੀਂ ਡਾਕਟਰ ਸਾਹਿਬ ਨਾਲ ਹੁਣ ਗੱਲਬਾਤ ਕਰ ਰਹੇ ਹਾਂ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਜੋ ਕਰੋਨਾ ਵਾਇਰਸ ਦੇ ਬਾਰੇ ਜੋ ਅਪਡੇਟਸ ਨੇ ਉਸ ਬਾਰੇ ਮੈਂ ਤੁਹਾਡੀ ਜਾਣਕਾਰੀ ਲੈਣਾ ਚਾਹਾਂਗੀ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਤੁਹਾਡਾ ਵੈਲਕਮ ਪ੍ਰੋਗਰਾਮ ਦੇ ਵਿੱਚ। ਇਹ ਸਾਰੇ ਪੀਰੀਅਡ 'ਚ ਸਾਨੂੰ ਬਹੁਤ ਸਾਰੇ ਸਾਡੇ ਵੀਰਾਂ ਭੈਣਾਂ ਨੇ ਦੁਨੀਆ ਭਰ 'ਚੋਂ ਤੁਹਾਡੇ ਬਾਰੇ ਪੁੱਛਿਆ, ਲਿਖਿਆ। ਕਈਆਂ ਨੇ ਮਿਸ ਇਨਫੋਰਮੇਸ਼ਨ ਵੀ ਫੈਲਾਣੀ ਚਾਹੀ, ਜਿਵੇਂ ਦੁਸ਼ਮਣ ਬਾਤ ਕਰੇ ਅਨਹੋਣੀ। ਲੇਕਿਨ ਰੱਬ ਦਾ ਸ਼ੁਕਰ ਹੈ ਕਿ ਇਸ ਸਾਰੇ ਪੀਰੀਅਡ 'ਚ ਸਾਡੀ ਸਾਰੀ TV84 ਦੀ ਟੀਮ ਮਹਿਫੂਜ਼ ਹੈ ਔਰ ਅਸੀਂ ਆਪਣੇ ਘਰਾਂ 'ਚ ਹੀ ਹੈ। ਔਰ ਤੁਸੀਂ ਅੱਜ ਵਾਪਸ ਦਰਸ਼ਕਾਂ ਦੇ ਰੂਬਰੂ ਹੋਏ ਹੋ। ਜ਼ਾਹਰ ਹੈ
ਆਉਣ ਵਾਲੇ ਪੀਰੀਅਡ 'ਚ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਕਿ ਜੇ ਬੈਟਰ ਕੈਮਰਾ ਔਰ ਹੁਣ ਤਾਂ ਸਕਾਈਪ ਦੀ ਟੈਕਨੀਕ ਹੈ, ਮੈਂ ਆਡੀਓ ਰਾਹੀਂ ਜੁੜਿਆ ਹੋਇਆ, ਕਿ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਵੀ ਬਿਹਤਰ ਕਰ ਸਕੀਏ, ਕਿਉਂਕਿ ਜਿਸ ਕਿਸਮ ਦੇ ਹਾਲਾਤ ਨੇ, ਖਾਸ ਤੌਰ ਤੇ ਡਾਕਟਰ ਫੂਚੀ ਨੇ ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਈਵਨ ਜਿਹੜਾ ਇਸ ਕੋਵਿਡ-19 ਦਾ ਅਸਰ ਹੈ, ਜਦੋਂ ਆਉਣ ਵਾਲੀ ਵਿੰਟਰ ਦੇ ਵਿੱਚ ਨਾਰਮਲ ਫਲੂ ਵਾਇਰਸ ਆਏਗੀ ਉਹਦੇ ਨਾਲ ਵੀ ਇਹ ਆਏਗੀ। ਸੋ ਇਟਸ ਨਾਟ ਗੋਇੰਗ ਅਵੇ। ਸੋ ਇਸ ਸਾਰੇ ਤੋਂ ਲੱਗਦਾ ਹੈ ਵੀ ਇਹ ਤਾਂ ਸਾਰਾ ਹੀ ਸਿਸਟਮ ਅਗਲੇ 7-8 ਮਹੀਨੇ ਤੋਂ ਵੀ ਜ਼ਿਆਦਾ ਲਿੰਗਰ ਔਨ ਕਰ ਸਕਦੇ। ਸੋ ਅਸੀਂ ਜਿੱਥੇ ਬਾਕੀ ਸਾਰਿਆਂ ਦੀ ਸਲਾਮਤੀ ਚਾਹੁੰਦੇ ਹਾਂ, ਆਪ ਜਿੱਥੇ ਵੀ ਦੁਨੀਆ ਭਰ 'ਚ ਵਸਦੇ ਹੋ ਖੁਸ਼ ਰਹੋ ਔਰ ਜਿਹੜੀਆਂ ਪ੍ਰੀਕਾਸ਼ਨਸ ਨੇ ਉਹਨਾਂ ਦਾ ਪਾਲਣ ਕਰੋ। ਉੱਥੇ ਸਾਨੂੰ ਵੀ ਬਹੁਤ ਸਾਰਾ ਜਿੱਥੇ ਫਾਈਨੈਂਸ਼ੀਅਲ ਕਰੰਚ ਅਸੀਂ ਮਹਿਸੂਸ ਕਰ ਰਹੇ ਹਾਂ, ਉੱਥੇ ਅਸੀਂ ਜਿਹੜਾ ਇੱਕ ਡਾਇਰੈਕਟ ਗੱਲਬਾਤ ਦਾ ਅੰਦਾਜ਼ ਹੈ ਉਸ ਨੂੰ ਵੀ ਮਿਸ ਕਰ ਰਹੇ ਹਾਂ। ਪਰ ਜੋ ਵੀ ਇਸ ਸਾਰੇ ਡਿਫਿਕਲਟ ਟਾਈਮ ਦੇ ਵਿੱਚ ਪੋਸੀਬਲ ਹੋ ਸਕਦਾ ਹੈ, ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ ਔਰ ਰੱਬ ਰਹਿਮਤ ਕਰੇ। ਜਿੱਥੇ ਪੀੜ ਸਾਰੀ ਇਨਸਾਨੀਅਤ ਦੀ ਹੈ, ਉੱਥੇ ਆਪਣਾ ਦੁੱਖ ਲੈ ਕੇ ਜਾਂ ਆਪਣੀ ਕੋਈ ਘਾਟ ਸਾਨੂੰ ਲੱਗਦੀ ਵੀ ਨਹੀਂ ਵੀ ਇਹ ਘਾਟ ਹੈ, ਕਿਉਂਕਿ ਇਸ ਵੇਲੇ 4 ਚੁਫੇਰੇ ਦੁਨੀਆ ਦੇ ਅੰਦਰ ਜਿਹੜਾ ਕਹਿਰ ਮਚਿਆ ਹੋਇਆ ਹੈ। ਵੈਸੇ ਤਾਂ ਪੈਂਡੈਮਿਕ ਜਾਂ ਐਪੀਡੈਮਿਕ ਦੇ ਲਈ ਲਫ਼ਜ਼ ਹੀ ਸਾਡੀਆਂ ਜ਼ੁਬਾਨਾਂ ਦੇ ਵਿੱਚ ਮਹਾਮਾਰੀ ਹੈ। ਸੋ ਇੱਕ ਮਾਰ ਹੁੰਦੀ ਹੈ, ਮਰਨਾ ਹੁੰਦਾ, ਇੱਕ ਮਹਾਮਾਰੀ ਹੈ। ਔਰ ਇਨਸਾਨੀ ਹਿਸਟਰੀ 'ਚ ਲਗਭਗ ਜੇ ਅਸੀਂ ਪਿਛਲੇ ਲਗਭਗ 2000 ਸਾਲ ਦਾ ਇਤਿਹਾਸ ਦੇਖੀਏ ਤੇ ਫਿਰ ਬਹੁਤ ਸਾਰੀਆਂ ਮਹਾਮਾਰੀਆਂ ਇਨਸਾਨੀਅਤ ਦੇ ਉੱਤੇ, ਇਨਸਾਨਾਂ ਦੇ ਉੱਤੇ ਹਾਵੀ ਰਹੀਆਂ ਨੇ। ਔਰ ਇਹ ਬੇਸ਼ੱਕ ਜਿਹੜਾ ਦੂਸਰੀ ਸਦੀ ਦੇ ਵਿੱਚ ਇੱਕ ਮਹਾਮਾਰੀ ਜਿਸ ਨੂੰ ਐਂਥੋਨਾਈਨ ਪਲੇਗ ਦਾ ਨਾਂ ਦਿੱਤਾ ਗਿਆ ਸੀ, ਇਸ ਦੇ ਵਿੱਚ ਵੀ ਲੱਖਾਂ ਲੋਕ ਮਰੇ ਸੀ। ਔਰ ਇਸ ਦੌਰਾਨ ਜਿਹੜਾ ਰੋਮਨ ਐਮਪਾਇਰ ਸੀ ਉਹ ਕਾਫੀ ਕਮਜ਼ੋਰ ਹੋਇਆ। ਈਸਾਈਆਂ ਦੇ ਉੱਤੇ ਪਹਿਲਾਂ ਇਹਦਾ ਦੋਸ਼ ਦਿੱਤਾ ਗਿਆ ਕਿ ਉਹਨਾਂ ਨੇ ਫੈਲਾਇਆ, ਜਿਵੇਂ ਅੱਜ ਦੋਸ਼ਾਂ ਦੀ ਅਸੀਂ ਗੱਲ ਕਰਾਂਗੇ, ਜਿਹੜਾ ਲਗਾਤਾਰਤਾ ਦੇ ਨਾਲ ਅਮਰੀਕਨ ਐਡਮਿਨਿਸਟ੍ਰੇਸ਼ਨ ਔਰ ਵੈਸਟ ਦੇ ਵਿੱਚ ਜਿਹੜੇ ਅਮਰੀਕਾ ਪੱਖੀ ਦੇਸ਼ ਨੇ ਉਹ ਚੀਨ ਦੇ ਖਿਲਾਫ, ਜਿੱਥੇ ਪਹਿਲਾਂ ਇੱਕ ਬਿਜ਼ਨਸ ਜਾਂ ਟ੍ਰੇਡ ਵਾਰ ਸੀ, ਉਹਨੂੰ ਹੁਣ ਕਰੋਨਾ ਵਾਰ ਵੀ ਜਿਹੜੀ ਹੈ, ਬਜਾਏ ਕਿ ਇਹਨੂੰ ਰਲ ਮਿਲ ਕੇ ਇਸ ਦੇ ਨਾਲ ਨਜਿੱਠਣ ਦੇ, ਜਿਹੜੀ ਟੁਗੈਦਰਨੈਸ ਇਸ ਵੇਲੇ ਵਰਲਡ ਇੰਸਟੀਟਿਊਸ਼ਨਸ ਔਰ ਨੇਸ਼ਨ ਸਟੇਟਸ ਦੇ ਵਿੱਚ ਹੋਣੀ ਚਾਹੀਦੀ ਸੀ, ਅਸੀਂ ਉਸ ਦਾ ਫੁਕਦਾਨ ਦੇਖਦੇ ਹਾਂ ਕਿ ਕਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਕ੍ਰੈਡੀਬਿਲਿਟੀ ਨੂੰ ਜਿਹੜਾ ਚੈਲੰਜ ਕੀਤਾ ਗਿਆ। ਇਸੇ ਤਰ੍ਹਾਂ ਈਵਨ ਜਦੋਂ ਅਸੀਂ ਵਾਈਟ ਹਾਊਸ ਬਰੀਫਿੰਗਸ ਦੇਖ ਰਹੇ ਹਾਂ, ਕੱਲ ਦੀ ਬਰੀਫਿੰਗ 'ਚ ਇਹ ਵੀ ਸਾਹਮਣੇ ਆਇਆ ਕਿ ਕਿਵੇਂ ਈਵਨ ਜਿਹੜੀ ਮੈਡੀਕਲ ਡਾਕਟਰਸ ਦੀ ਐਡਵਾਈਸ ਹੈ, ਇਸ ਤੋਂ ਪਹਿਲਾਂ ਵੀ ਪ੍ਰੈਜ਼ੀਡੈਂਟ ਟਰੰਪ ਨੇ ਹਾਈਡਰੋਕਲੋਰੋਕੁਇਨ ਜਾਂ ਕਲੋਰੋਕੁਇਨ ਉਸ ਨੂੰ ਵੰਡਰ ਡਰੱਗ, ਮੈਜਿਕ ਡਰੱਗ ਕਹਿ ਕੇ ਜਿਹੜੇ ਕੋਲ ਖੜੇ ਡਾਕਟਰ ਜਿਹੜੇ ਉਸ ਫੀਲਡ ਦੇ ਮਾਹਰ ਨੇ, ਡਾਕਟਰ ਫੂਚੀ ਜਿਹੜੇ ਨੇ, ਉਹਨਾਂ ਨੇ ਪਿਛਲੇ ਲਗਭਗ 10 ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜਾ ਹੈ ਉਹ ਕੰਮ ਕੀਤਾ ਹੋਇਆ, ਉਹ ਹੈਲਪਲੈਸ ਨਜ਼ਰ ਆਉਂਦੇ ਨੇ। ਔਰ ਇਸ ਕਿਸਮ ਦਾ ਹੀ ਵਰਤਾਰਾ ਪਿਛਲੇ ਕੱਲ ਦੀ ਪ੍ਰੈਸ ਕਾਨਫਰੰਸ ਇਸ ਤੋਂ ਵੀ ਵਰਸਟ ਲਾਈਨ ਤੇ ਹੋਇਆ, ਉਹਦਾ ਜ਼ਿਕਰ ਕਰਾਂਗਾ ਮੈਂ ਵੇਰਵੇ ਨਾਲ। ਲੇਕਿਨ ਉਸ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਵੀ ਇਹ ਜਦੋਂ ਇਹਨਾਂ ਮਹਾਮਾਰੀਆਂ ਤੋਂ ਬਾਅਦ ਜਦੋਂ ਇਹ ਆਉਂਦੀਆਂ ਨੇ, ਦੁਨੀਆ ਦੇ ਵਿੱਚ ਤਬਦੀਲੀਆਂ ਵੀ ਹੁੰਦੀਆਂ। ਜਿਸ ਤਰ੍ਹਾਂ ਜਿਹੜੀ ਦੂਸਰੀ ਸਦੀ ਦੇ ਵਿੱਚ ਐਂਥੋਨਾਈਨ ਪਲੇਗ ਆਈ ਤੇ ਰੋਮਨ ਐਮਪਾਇਰ ਨੇ ਭਾਵੇਂ ਦੋਸ਼ੀ ਈਸਾਈਆਂ ਨੂੰ ਦੱਸਿਆ, ਬਹੁਤ ਜ਼ਿਆਦਾ ਤਬਾਹੀ ਹੋਈ। ਲੇਕਿਨ ਉਸ ਤੋਂ ਇੱਕਦਮ ਬਾਅਦ ਜਿਹੜਾ ਹੈ ਉਹ ਈਸਾਈਅਤ ਦਾ ਪ੍ਰਸਾਰ ਵੀ ਹੋਇਆ ਔਰ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਰੋਮਨ ਐਮਪਾਇਰ ਦੀ ਚੜ੍ਹਾਈ ਸੀ ਉਸ ਦੀ ਉਤਰਾਈ ਸ਼ੁਰੂ ਹੋ ਗਈ। ਫਿਰ ਅਸੀਂ ਦੇਖਦੇ ਹਾਂ ਕਿ 541 542 2 ਸਾਲ ਇੱਕ ਪਲੇਗ ਜਿਹਨੂੰ ਹਿਸਟੋਰੀਅਨਸ ਨੇ ਜਸਟੀਨੀਅਨ ਪਲੇਗ ਦਾ ਨਾਂ ਦਿੱਤਾ, ਇਹ ਆਈ। ਇਹਦੇ ਚ ਵੀ ਲੱਖਾਂ ਲੋਕ ਮਾਰੇ ਗਏ ਰੁਕ ਕੇ। ਔਰ ਇਸ ਪੀਰੀਅਡ ਦੇ ਵਿੱਚ ਜਿਹੜਾ ਬਾਈਜ਼ੈਂਟਾਈਨ ਐਮਪਾਇਰ ਸੀ ਉਹਦੀ ਇਕਨੋਮੀ ਬਿਲਕੁਲ ਡਿਸਟਰੋਏ ਹੋਈ ਔਰ ਇਹਨੇ ਦੁਨੀਆ ਦੇ ਅੰਦਰ ਹੋਰ ਵੀ ਤਬਦੀਲੀ ਲਿਆ ਕੇ ਫਰਦਰ ਜਿਹੜਾ ਈਸਾਈਅਤ ਦਾ ਜ਼ੋਰ ਯੂਰਪ ਦੇ ਵੱਲ ਵੀ ਗਿਆ ਔਰ ਯੂਰਪ ਦੇ ਵਿੱਚ ਬੜੀ ਤੇਜ਼ੀ ਨਾਲ ਈਸਾਈਅਤ ਫੈਲੀ, ਕਿਉਂਕਿ ਕਈ ਵਾਰ ਇੱਕ ਦੀ ਸਜ਼ਾ ਜਦੋਂ ਦੂਸਰੇ ਨੂੰ ਮਿਲਣ ਦੀ ਗੱਲ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਜਿਹੜੀ ਚੀਜ਼ ਨਵੀਂ ਸਾਹਮਣੇ ਆ ਰਹੀ ਹੁੰਦੀ ਹੈ ਉਸ ਦਾ ਜਿਹੜਾ ਹੈ ਉਹ ਉਸ ਦੇ ਉੱਤੋਂ ਇਹ ਆਸ ਸ਼ੁਰੂ ਹੋ ਜਾਂਦੀ ਹੈ। ਫਿਰ ਯੂਰਪ ਦੇ ਵਿੱਚ
ਇੱਕ 14ਵੀਂ ਸਦੀ ਦੇ ਵਿੱਚ ਜਿਸ ਨੂੰ ਬਲੈਕ ਡੈਥ ਐਪੀਡੈਮਿਕ ਕਿਹਾ ਜਾਂਦਾ ਹੈ, ਬਲੈਕ ਡੈਥ ਮਹਾਮਾਰੀ, ਇਹਦੇ ਚ ਵੀ ਲੱਖਾਂ ਲੋਕ ਮਾਰੇ ਗਏ। ਆਲਮੋਸਟ 1/3 ਦੁਨੀਆ ਦੀ ਆਬਾਦੀ ਯੂਰਪ ਦੀ ਉਸ ਵੇਲੇ ਦੀ ਉਹ ਸਾਫ਼ ਹੋ ਗਈ ਸੀ। ਔਰ ਇਹ ਜਿਹੜੀ ਯਹੂਦੀਆਂ ਦੀ ਪਰਸੀਕਿਊਸ਼ਨ ਆ ਕੇ 20ਵੀਂ ਸਦੀ ਦੇ ਵਿੱਚ ਹਿਟਲਰ ਦੇ ਵੇਲੇ ਤੱਕ ਕਲਾਈਮੈਕਸ ਹੋਈ, ਇਹ ਲਗਾਤਾਰਤਾ ਨਾਲ ਜਾਰੀ ਰਹੀ। ਔਰ ਇਹ ਜਿਹੜੀ ਬਲੈਕ ਡੈਥ ਮਹਾਮਾਰੀ ਸੀ, ਇਸ ਦੇ ਲਈ ਜਿਹੜਾ ਯਹੂਦੀਆਂ ਨੂੰ ਦੋਸ਼ ਦਿੱਤਾ ਗਿਆ ਔਰ ਨਤੀਜੇ ਦੇ ਤੌਰ ਦੇ ਉੱਤੇ ਥਾਂ ਥਾਂ ਤੇ ਇਹਦੀ ਨਫ਼ਰਤ, ਜਿਵੇਂ ਕੱਲ ਹੀ ਮੈਂ ਦੇਖ ਰਿਹਾ ਸੀ ਕਿ FBI ਨੇ ਆਪਣੇ ਅਮਰੀਕਾ 'ਚ ਸਾਰੇ ਜਿੰਨੇ ਇਹਨਾਂ ਦੇ ਸਟੇਸ਼ਨ ਨੇ ਜਿੱਥੇ ਜਿੱਥੇ ਉਹਨਾਂ ਨੂੰ ਤਾਕੀਦ ਕੀਤੀ ਹੈ ਕਿ ਬਹੁਤ ਅਲਰਟ ਰਹੋ। ਇਸ ਵੇਲੇ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਮੰਗਲੋਇਡ ਫੀਚਰ ਵਾਲੇ ਲੋਕ ਨੇ, ਉਹ ਚੀਨੀ ਹੋਣ, ਜਾਪਾਨੀ ਹੋਣ, ਵਿਤਨਾਮੀ ਹੋਣ, ਕੋਰੀਅਨ ਹੋਣ, ਕੈਂਬੋਡੀਅਨ ਹੋਣ, ਨੇਪਾਲੀ ਹੋਣ, ਉਹਨਾਂ ਸਾਰਿਆਂ ਦੇ ਉੱਤੇ ਕਾਫੀ ਜਿਹੜੇ ਨੇ ਉਹ ਹਮਲੇ ਹੋ ਰਹੇ ਨੇ। ਜਿਹੜਾ ਇਸ ਬੇਸ ਦਾ ਹੇਟ ਕ੍ਰਾਈਮ ਹੈ ਉਹ ਬਹੁਤ ਜ਼ਿਆਦਾ ਵਧਿਆ, ਕਿਉਂਕਿ ਪ੍ਰੋਪੇਗੈਂਡਾ ਇਸ ਕਿਸਮ ਦਾ ਕੀਤਾ ਗਿਆ ਹੈ ਔਰ ਕੀਤਾ ਜਾ ਰਿਹਾ ਹੈ ਕਿ ਵੀ ਇਹ ਚੀਨ ਨੇ ਲਿਆਂਦੀ। ਔਰ ਈਵਨ ਕੱਲ ਹੀ ਜਿਹੜੇ ਅਮਰੀਕਾ ਦੇ ਫੋਰਨ ਮਿਨਿਸਟਰ ਨੇ ਮਾਈਕ ਪੋਂਪੀਓ, ਸੈਕਟਰੀ ਆਫ ਸਟੇਟ, ਉਹਨਾਂ ਨੇ ਫੇਰ ਕਿਹਾ ਉਹੀ ਟਰੰਪ ਦੀ ਲਾਈਨ ਦੁਹਰਾ ਕੇ ਕਿ ਇਸ ਦੇ ਲਈ ਚੀਨ ਦੋਸ਼ੀ ਹੈ ਔਰ ਇਹਦੇ ਕਨਸੀਕੁਐਂਸਸ ਚੀਨ ਨੂੰ ਭੁਗਤਣੇ ਪੈਣਗੇ। ਔਰ ਇਸ ਸਾਰੇ ਦਾ ਨਤੀਜਾ ਹੈ ਜਦੋਂ ਇਸ ਕਿਸਮ ਦੇ ਬਿਆਨ ਔਰ ਪ੍ਰੈਸ ਕਾਨਫਰੰਸਿਸ ਦੀ ਕਾਰਵਾਈ ਜਿਹੜੀ ਕਿ ਹੁਣ ਰੋਜ਼ਾਨਾ ਲਾਈਵ ਜਾਂਦੀ ਹੈ, ਉਹ ਲੋਕਾਂ ਤੱਕ ਪਹੁੰਚਦੀ ਹੈ। ਤੇ ਲੋਕ ਜਿਹੜੇ ਇੱਥੇ ਖਾਸ ਤੌਰ ਤੇ ਆਮ ਇਸ ਗੱਲ ਦਾ ਧਿਆਨ ਰਹੇ ਕਿ ਆਮ ਲੋਕ ਕੋਈ ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ ਪੜ੍ਹਨ ਵਾਲੇ ਲੋਕ ਨਹੀਂ ਹੁੰਦੇ ਜਿਨ੍ਹਾਂ ਨੇ ਐਨਾਲਾਈਜ਼ ਕਰਨਾ ਹੁੰਦਾ ਹੈ ਕਿ ਠੀਕ ਕੀ ਹੈ, ਗਲਤ ਕੀ ਹੈ। ਆਮ ਲੋਕ ਉਸ ਕਿਸਮ ਦੇ ਦਿਹਾੜੀਦਾਰ ਹੁੰਦੇ ਨੇ, ਜਿਸ ਕਿਸਮ ਦਾ ਪ੍ਰਚਾਰ ਕੀਤਾ ਜਾਂਦਾ ਹੈ ਉਸ ਕਿਸਮ ਦੀ ਨਫ਼ਰਤ ਸਾਹਮਣੇ ਆਉਂਦੀ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਜੋ ਸਿੱਖਾਂ ਦੇ ਖਿਲਾਫ 1980 ਚ ਉਹਨਾਂ ਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਬਣਾਇਆ ਗਿਆ ਤੇ ਇੰਨੀ ਨਫ਼ਰਤ ਸਿੱਖਾਂ ਦੇ ਖਿਲਾਫ ਭਰ ਦਿੱਤੀ ਗਈ ਕਿ ਕਿਵੇਂ ਅਸੀਂ ਨਵੰਬਰ 84 ਚ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਭਰ ਦੇ ਵਿੱਚ ਹਮਲੇ ਦੇਖਦੇ ਹਾਂ ਜਿਹਦੇ ਚ ਆਮ ਲੋਕ ਵੀ ਸ਼ਾਮਲ ਹੁੰਦੇ ਨੇ। ਹਾਲਾਂਕਿ ਉਹ ਸਟੇਟ ਸਪਾਂਸਰਡ ਜੈਨੋਸਾਈਡ ਹੈ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਇਸੇ ਤਰ੍ਹਾਂ ਅੱਜ ਮੁਸਲਮਾਨਾਂ ਦੇ ਨਾਲ ਜੋ ਭਾਰਤ ਦੇ ਨਕਸ਼ੇ 'ਚ ਹੋ ਰਿਹਾ, ਕਿਵੇਂ ਉਹਨਾਂ ਦੇ ਬਾਈਕਾਟ ਦੀ ਲਾਈਨ ਆ ਗਈ, ਇਕਨੋਮਿਕਲ ਬਾਈਕਾਟ ਆ ਗਿਆ, ਲਿੰਚਿੰਗਸ ਹੋਣੀਆਂ ਸ਼ੁਰੂ ਹੋ ਗਈਆਂ। ਔਰ ਇਹਦਾ ਕਾਰਨ ਵੀ ਕਿ ਪ੍ਰਚਾਰਿਆ ਗਿਆ ਕਿ ਇਹ ਜਿਹੜੀ ਹੈ ਇਹ ਵਾਇਰਸ ਇਸ ਤਬਲੀਗੀ ਜਮਾਤ ਨੇ ਲਿਆਂਦੀ ਹੈ ਔਰ ਇਹ ਜਿਹੜੇ ਸਾਰੇ ਮੁਸਲਮਾਨ ਨੇ ਇਹ ਕੋਰੋਨਾ ਬੰਬਸ ਨੇ ਤੁਰਦੇ ਫਿਰਦੇ, ਔਰ ਇਹ ਸਾਜ਼ਿਸ਼ ਹੈ, ਇਹ ਪਾਕਿਸਤਾਨ ਨੇ ਜਿਹੜੇ ਭੇਜੇ ਨੇ ਕਿ ਵੀ ਇਸ ਤਰੀਕੇ ਨਾਲ ਇੰਡੀਆ ਦਾ ਜਿਹੜਾ ਹੈ ਉਹ ਥੱਲਾ ਲਾਇਆ ਜਾਏ। ਔਰ ਉਹਦੇ ਚੋਂ ਅਸੀਂ ਉਹ ਨਫ਼ਰਤ ਦੇਖ ਰਹੇ ਹਾਂ। ਸੋ ਆਉਣ ਵਾਲੇ ਪੀਰੀਅਡ ਦੇ ਵਿੱਚ ਅਮਰੀਕਾ ਦੇ ਵਿੱਚ, ਕਿਉਂਕਿ ਮੇਰਾ ਹੀ ਕਹਿਣਾ ਨਹੀਂ ਹੈ, ਇਹ FBI ਦੇ ਡਾਇਰੈਕਟੋਰੇਟ ਵੱਲੋਂ ਜਿਹੜੇ ਹਾਇਰ ਡਾਇਰੈਕਟਰ ਨੇ ਆਪਣੇ ਆਫਿਸਿਸ ਨੂੰ ਕਿਹਾ ਗਿਆ ਔਰ ਸਾਡੇ ਇੱਕ ਜਾਣੂ ਸੱਜਣ ਜਸਟਿਸ ਡਿਪਾਰਟਮੈਂਟ 'ਚ ਨੇ, ਉਹਨਾਂ ਨੇ ਵੀ ਪਰਸੋਂ ਕਿਹਾ ਕਿ ਅਸੀਂ ਦਿਨ ਰਾਤ ਬਿਜ਼ੀ ਹਾਂ ਕਿਉਂਕਿ ਬਹੁਤ ਜ਼ਿਆਦਾ ਹੇਟ ਕ੍ਰਾਈਮ ਹੋ ਰਹੇ ਨੇ। ਔਰ ਜਦੋਂ ਅਸੀਂ ਭੁੱਖ ਨਾਲ ਮਰਨ ਦੀ ਗੱਲ ਵੀ ਕਰਦੇ ਹਾਂ, ਔਰ ਇਹ ਗੱਲ ਕੋਈ ਇੱਥੋਂ ਤੱਕ ਮਹਿਦੂਦ ਨਹੀਂ ਹੈ ਕਿ ਇਹਦਾ ਸੰਬੰਧ ਕਿਸੇ ਇੱਕ ਤਬਕੇ ਨਾਲ ਹੈ। ਈਵਨ ਵਿਦ ਇਨ ਅਮਰੀਕਾ ਅਸੀਂ ਡਿਟਰੋਇਟ ਦੇ ਹਵਾਲੇ ਨਾਲ ਦੇਖ ਰਹੇ ਸੀ ਕਿ ਤੰਗ ਦਸਤੀਆਂ ਕਿਵੇਂ ਨੇ। ਨਿਊਯਾਰਕ ਵਰਗੀ ਸਟੇਟ 'ਚ ਤਾਂ ਵਾਟਰ ਜਾਂ ਇਲੈਕਟ੍ਰਿਸਿਟੀ ਇਹ ਐਸੈਂਸ਼ੀਅਲ ਸਰਵਿਸਿਜ਼ ਥੱਲੇ ਆਉਂਦੇ ਨੇ। ਇਹ ਕਿਸੇ ਨੂੰ ਹੱਕ ਨਹੀਂ ਹੈ, ਤੁਸੀਂ ਬਿੱਲ ਨਾ ਵੀ ਪੇ ਕੀਤਾ ਹੋਏ, ਭਾਵੇਂ 12 ਸਾਲ ਨਾ ਪੇ ਕੀਤਾ ਹੋਏ, ਪਰ ਉਹ ਤੁਹਾਡਾ ਪਾਣੀ ਜਾਂ ਬਿਜਲੀ ਜਾਂ ਦੂਜਾ ਨਹੀਂ ਕੱਟ ਸਕਦੇ। ਪਰ ਇਹ ਰੂਲ ਸਾਰੀਆਂ ਸਟੇਟਾਂ 'ਚ ਨਹੀਂ ਹੈ। ਡਿਟਰੋਇਟ ਦੇ ਵਿੱਚ ਕਿਉਂਕਿ ਹੁਣ ਪੇ ਚੈੱਕ ਨਹੀਂ ਨੇ ਕੁਝ ਥਾਵਾਂ ਤੇ ਜਿੱਥੇ, ਔਰ ਬਹੁਤ ਜ਼ਿਆਦਾ ਬਿੱਲ ਨੇ, ਘਰਾਂ ਦਾ ਪਾਣੀ ਕੱਟ ਦਿੱਤਾ ਹੋਇਆ। ਔਰ ਉਹ ਵਿਚਾਰੇ ਕਿਉਂਕਿ ਸਾਰੇ ਪੂਅਰ ਨੇਬਰਹੁੱਡ ਨੇ, ਉਹਨਾਂ ਦੇ ਵਿੱਚ ਜ਼ਿਆਦਾ ਅਫਰੀਕਨ ਅਮਰੀਕਨ ਨੇ ਜਾਂ ਸਪੈਨਿਸ਼ ਨੇ ਜਾਂ ਸਾਡੀਆਂ ਕਮਿਊਨਿਟੀ ਸਾਊਥ ਏਸ਼ੀਅਨ ਹੋਣਗੀਆਂ। ਸੋ ਇਹ ਵੀ ਸਾਹਮਣੇ ਆਇਆ ਕਿ ਉਹ ਵਿਚਾਰੇ ਜਿਹੜੇ ਨੇ ਇੱਕ ਪਾਸੇ, ਔਰ ਉਹਨਾਂ ਦੀ ਇੱਕ ਲੇਡੀ ਇੰਟਰਵਿਊ ਦੇ ਰਹੀ ਸੀ ਜੀ, ਇੱਕ ਪਾਸੇ ਤਾਂ ਸਾਨੂੰ ਇਹ ਕਿਹਾ ਜਾਂਦਾ ਹੈ ਪਰਸਨਲ ਹਾਈਜੀਨ, ਸਾਰਾ ਦਿਨ ਹੱਥ ਧੋਵੋ, ਵੀ ਅਸੀਂ ਤਾਂ ਬੱਚਿਆਂ ਨੂੰ ਨਹੀਂ ਪੀਣ ਨੂੰ ਪਾਣੀ ਦੇ ਸਕਦੇ। ਔਰ ਉੱਥੇ ਹੁਣ ਕੁਝ ਜਿਹੜੀਆਂ ਫਿਲੈਂਥਰੋਪਿਕ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਆਪਣੇ ਤੌਰ ਤੇ ਪਾਣੀ ਦੀ ਸਪਲਾਈ, ਜਿਵੇਂ ਉਹ ਟੈਂਕਰਸ ਦੂਸਰੇ ਰਾਹੀਂ ਹੁੰਦੀ ਹੈ, ਬੋਟਲਸ, ਵਾਟਰ ਬੋਟਲਸ, ਉਹ ਦੇਣੀਆਂ ਸ਼ੁਰੂ ਕੀਤੀਆਂ ਨੇ। ਸੋ ਹੁਣ ਜਿਵੇਂ ਅਸੀਂ ਗੱਲ ਪਿਛਲੀਆਂ ਮਹਾਮਾਰੀਆਂ ਦੀ ਸਾਜ਼ਿਸ਼ ਦੀ ਕੀਤੀ ਹੈ, ਇਸੇ ਤਰ੍ਹਾਂ ਜਦੋਂ ਅੱਜ ਦੀ ਇਸ ਪੈਂਡੇਮਿਕ ਦੀ ਗੱਲ ਕਰੀਏ ਕਰੋਨਾ ਦੀ, ਤਾਂ ਫਿਰ ਕਿਵੇਂ ਈਵਨ ਇੰਗਲੈਂਡ ਵਰਗੇ ਮੁਲਕ ਦੇ ਵਿੱਚ ਇਹ ਫੈਲਾਇਆ ਗਿਆ ਕਿ ਹੁਣ ਜਿਵੇਂ 5G
ਜਿਹੜੀ ਟੈਕਨੀਕ ਚਾਈਨਾ ਨੇ ਮਾਸਟਰ ਕੀਤੀ ਹੈ, ਔਰ ਇਹਦੇ ਵੱਡੇ ਵੱਡੇ ਟਾਵਰ ਲੱਗੇ ਹੋਏ ਨੇ, ਔਰ ਇਹ ਕਿਹਾ ਗਿਆ ਕਿ ਇਹਨਾਂ ਟਾਵਰਸ ਚੋਂ ਜਿਹੜੀਆਂ ਵੇਵਸ ਨਿਕਲਦੀਆਂ ਉਹੀ ਫੈਲਾ ਰਹੀਆਂ ਕਰੋਨਾ ਨੂੰ। ਸੋ ਕਈ ਥਾਂ ਤੇ ਈਵਨ ਉਹਨਾਂ ਟਾਵਰਸ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਗਈ, ਔਰ ਲੋਕਾਂ ਨੂੰ ਕਿਹਾ ਗਿਆ ਕਿ 5G ਨਾ ਲੈਣ। ਸੋ ਇਹ ਜਿਹੜੀ ਟ੍ਰੇਡ ਵਾਰ ਹੈ, ਇਸ ਕਿਸਮ ਦੀ ਵਾਰ ਚ ਵੀ ਬਦਲੀ ਹੋਈ ਹੈ। ਜੇ ਅਮਰੀਕਾ ਨੇ ਚੀਨ ਦੇ ਉੱਤੇ ਦੋਸ਼ ਲਾਇਆ ਕਿ ਵੁਹਾਨ ਵਾਇਰਸ ਉੱਥੋਂ ਹੋਈ ਜਾਂ ਇਹ ਲੈਬੋਰਟਰੀ ਚ ਬਣ ਰਹੀ ਸੀ, ਬਾਇਓਲੋਜੀਕਲ ਵਾਰਫੇਅਰ ਵੀ ਇਹਨੂੰ ਕਹਿਣਾ ਸ਼ੁਰੂ ਕਰ ਦਿੱਤਾ ਹੈ। ਤੇ ਉਹਨਾਂ ਨੇ ਇੱਕ ਕਦਮ ਅੱਗੇ ਜਾ ਕੇ ਕਿਹਾ ਜੀ ਫਲਾਣੇ ਮਹੀਨੇ ਚ, ਸਤੰਬਰ ਦੇ ਮਹੀਨੇ ਜਦੋਂ ਅਮਰੀਕੀ ਫੌਜ ਇੱਥੇ ਆਈ ਹੈ ਵੁਹਾਨ ਚ ਫਲਾਮ ਪੈਰੇਡ ਦੇ ਲਈ, ਇਹ ਉੱਥੋਂ ਨਾਲ ਲੈ ਕੇ ਆਏ, ਔਰ ਇਹਨੂੰ ਅਮਰੀਕੀ ਫੌਜ ਦੀ ਜਿਹੜੀ ਹੈ ਜ਼ਿੰਮੇਵਾਰੀ ਦੱਸਿਆ ਜਾ ਰਿਹਾ। ਕੁਝ ਹਲਕਿਆਂ ਚ ਅਜੇ ਵੀ ਇਹਨੂੰ ਇਹ ਕਿਹਾ ਜਾ ਰਿਹਾ ਕਿ ਜੀ ਇਹ ਹੁਣ ਜੂਇਸ਼ ਵਾਇਰਸ ਹੈ, ਕਿਉਂਕਿ ਜਿਹੜਾ ਉਹਨਾਂ ਦਾ ਗ੍ਰੇਟਰ ਇਜ਼ਰਾਈਲ ਦਾ ਡ੍ਰੀਮ ਹੈ ਉਸ ਨੂੰ ਪੂਰਾ ਕਰਨ ਦੇ ਲਈ ਜਿਹੜਾ ਇਹ ਇਹਨਾਂ ਨੇ ਵੱਡੀ ਸਾਜ਼ਿਸ਼ ਕੀਤੀ ਹੈ। ਸੋ ਕੁੱਲ ਮਿਲਾ ਕੇ ਜਿਹੜੀਆਂ ਤਬਦੀਲੀਆਂ ਨੇ, ਅਸੀਂ ਇਹ ਵੀ ਦੇਖਦੇ ਹਾਂ ਕਿ ਇਸ ਸਾਰੇ ਤੋਂ ਬਾਅਦ ਜਦੋਂ ਤੱਕ ਇਸ ਦਾ ਐਂਡ ਹੋਏਗਾ, ਦੁਨੀਆ ਜਿਵੇਂ ਅਸੀਂ ਅਕਸਰ ਹਰ ਪ੍ਰੋਗਰਾਮ 'ਚ ਕਹਿੰਦੇ ਕਿ ਉਹ ਨਹੀਂ ਰਹੇਗੀ। ਔਰ ਇਸ ਦੇ ਉੱਤੇ ਵੀ ਅੱਜ ਇੱਕ ਡੀਟੇਲਡ ਮੈਂ ਸਟੱਡੀ ਦੇਖੀ ਹੈ ਜਿਹਦੇ 'ਚ ਦੁਨੀਆ ਦੇ ਅੱਡ-ਅੱਡ ਜਿਹੜੇ ਐਕਸਪਰਟ ਨੇ, ਉਹਨਾਂ 'ਚ ਫਾਈਨੈਂਸ਼ੀਅਲ ਦੁਨੀਆ ਦੇ ਵੀ ਨੇ, ਪੋਲੀਟੀਕਲ ਦੁਨੀਆ ਦੇ ਵੀ ਨੇ, ਸੋਸ਼ਲ ਫੀਲਡਸ ਜਾਂ ਸੋਸ਼ਲ ਫੈਬਰਿਕ ਕਿਵੇਂ ਪ੍ਰਭਾਵਿਤ ਹੋਏਗਾ, ਇਹ ਸਾਰਾ ਵੀ ਜਿਹੜਾ ਇਸ ਦੇ ਉੱਤੇ ਚਰਚਾ ਹੋ ਰਹੀ ਹੈ। ਲੇਕਿਨ ਇੱਕ ਗੱਲ ਜ਼ਾਹਰ ਹੈ ਕਿ ਦੁਨੀਆ ਸੇਮ ਨਹੀਂ ਹੋਏਗੀ ਜਦੋਂ ਤੱਕ ਇਸ ਦਾ ਖਾਤਮਾ ਹੁੰਦਾ ਹੈ। ਆਲਰੇਡੀ ਅਸੀਂ ਉਹਨਾਂ ਤਬਦੀਲੀਆਂ ਨੂੰ ਦੇਖ ਰਹੇ ਹਾਂ ਜਿਹੜੀਆਂ ਕਿ ਬੜੀ ਤੇਜ਼ੀ ਦੇ ਨਾਲ ਸਾਹਮਣੇ ਆ ਰਹੀਆਂ ਨੇ। ਸੋ ਉਸ ਸਾਰੇ ਦੇ ਵਿੱਚ ਜਿਹੜੀ ਗੱਲ ਖਾਸ ਤੌਰ ਤੇ ਤਬਦੀਲੀ ਦੇ ਹਵਾਲੇ ਨਾਲ ਮੈਂ ਗੱਲ ਕਰ ਲਾਂ ਪਹਿਲਾਂ, ਫਿਰ ਮੈਂ ਟੁਵਰਡਸ ਐਂਡ ਡਾਟੇ ਦੀ ਵੀ ਗੱਲ ਕਰਨੀ ਹੈ ਕਿ ਦੁਨੀਆ 'ਚ ਇਸ ਵੇਲੇ ਕਿੱਥੇ ਕੀ ਚੱਲ ਰਿਹਾ ਹੈ। ਔਰ ਇੱਕ ਗੱਲ ਜਿਹੜੀ ਬੜੀ ਕਲੀਅਰਲੀ ਦੇਖੀ ਜਾ ਰਹੀ ਹੈ, ਇਸ ਵੇਲੇ ਹਰ ਕੋਈ ਅੰਡਰ ਸਰਵੇਲੈਂਸ ਆ ਗਿਆ ਦੁਨੀਆ ਦੇ ਵਿੱਚ। ਜਿੱਥੇ ਅਸੀਂ ਪੋਲੈਂਡ, ਹੰਗਰੀ, ਰਸ਼ੀਆ, ਟਰਕੀ ਦੇ ਹਵਾਲੇ ਨਾਲ ਗੱਲ ਕੀਤੀ ਸੀ, ਉੱਥੇ ਅਸੀਂ ਦੇਖ ਰਹੇ ਹਾਂ ਕਿ ਅਮਰੀਕਾ ਜਾਂ ਇੰਡੀਆ ਜਾਂ ਈਵਨ ਸਾਊਥ ਕੋਰੀਆ ਜਾਂ ਤਾਈਵਾਨ ਜਿਹੜੇ ਆਪਣੇ ਆਪ ਨੂੰ ਡੈਮੋਕ੍ਰੇਸੀਜ਼ ਕਹਿੰਦੇ ਨੇ, ਔਰ ਈਵਨ ਜਾਪਾਨ ਜਿੱਥੇ ਕਿ ਹਕੂਮਤਾਂ ਦੇ ਹੱਥ ਦੇ ਵਿੱਚ ਬਹੁਤ ਜ਼ਿਆਦਾ ਪਾਵਰਸ ਨੇ, ਉਹੀ ਜੇ ਲਾਕਡਾਊਨ ਔਰ ਓਪਨ ਕਰਨਾ ਜਾਂ ਖੋਲਣਾ, ਔਰ ਅਮਰੀਕਾ 'ਚ ਜਿੱਥੇ ਕਿ ਇੱਕ ਫਰੀडम ਦੀ ਬੜੀ ਸਟਰੋਂਗ ਜਿਹੜੀ ਹੈ ਉਹ ਸੈਂਸ ਅਵੇਲੇਬਲ ਹੈ, ਜਿਹੜੇ ਪ੍ਰੋਟੈਸਟ ਹੋ ਰਹੇ ਨੇ ਔਰ ਥਾਂ ਥਾਂ ਖੁੱਲਣ ਦੀ ਗੱਲ ਹੋ ਰਹੀ ਹੈ। ਇਹਦੇ ਪਿੱਛੇ ਕੱਲਾ ਇਹੀ ਨਹੀਂ ਹੈ ਕਿ ਲੋਕ ਸਫਰ ਕਰ ਰਹੇ ਨੇ ਜਾਂ ਉਹਨਾਂ ਦੇ ਪੇ ਚੈੱਕ ਨਹੀਂ ਆ ਰਹੇ। ਮੈਂ ਸਮਝਦਾ ਵੀ ਅਮਰੀਕਨਾਂ ਦੇ ਇੱਕ ਸਾਈਜ਼ੇਬਲ ਤਬਕੇ ਨੂੰ ਇਹ ਲੱਗਦਾ ਹੈ ਕਿ ਸਾਡੀਆਂ ਫਰੀडम्स ਕੰਪਰੋਮਾਈਜ਼ ਹੋ ਰਹੀਆਂ, ਔਰ ਉਹ ਉਹਨਾਂ ਫਰੀडम्स ਨੂੰ ਰੀਸਟੋਰ ਕਰਨਾ ਚਾਹੁੰਦੇ ਨੇ। ਉਹ ਨਹੀਂ ਚਾਹੁੰਦੇ ਕਿ ਭਾਈ ਇਹ ਜਿਹੜੀ ਸਰਕਾਰਾਂ ਦੇ ਹੱਥ 'ਚ ਪਾਵਰਸ ਹੋਣ ਕਿ ਅਸੀਂ ਕਦੋਂ ਬਾਹਰ ਨਿਕਲਣਾ ਹੈ, ਕਦੋਂ ਕੀ ਕਰਨਾ ਹੈ। ਸੋ ਇਹ ਜਿਹੜਾ ਸਾਰਾ ਸਰਵੇਲੈਂਸ ਰੂਲ ਦੀ ਇੱਕ ਲਾਈਨ ਸ਼ੁਰੂ ਹੋਈ ਹੈ ਜਿਹਦੇ 'ਚ ਟਰੈਕਿੰਗ ਵੀ ਹੋਏਗੀ, ਮੋਨੀਟਰਿੰਗ ਵੀ ਹੈ, ਔਰ ਉਹਦੇ 'ਚੋਂ ਮੈਨੀਪੂਲੇਸ਼ਨ ਵੀ ਹੈ। ਜਿਵੇਂ ਕਿ ਇੱਕ ਐਕਸਪਰਟ ਨੇ ਕਿਹਾ ਕਿ ਹੁਣ ਤੱਕ ਤਾਂ ਜਿਹੜਾ ਇਹ ਮੋਬਾਈਲ ਔਰ ਦੂਜੇ ਆਏ ਸਮਾਰਟਫੋਨ, ਇਹਦੀ ਸਰਵੇਲੈਂਸ ਇਹ ਸੀ ਏਜੰਸੀਆਂ ਦੀ ਜਾਂ ਹਕੂਮਤਾਂ ਦੀ ਕਿ ਤੁਸੀਂ ਮੋਬਾਈਲ ਦੇ ਉੱਤੇ ਉਂਗਲ ਰੱਖੀ ਤੇ ਹਕੂਮਤਾਂ ਦੇ ਕੋਲ ਡਾਟਾ ਹੁੰਦਾ ਸੀ ਕਿ ਤੁਸੀਂ ਕਿਹੜੇ ਵੈਬਸਾਈਟ ਤੇ ਗਏ ਹੋ, ਕੀ ਪੜ੍ਹ ਰਹੇ ਹੋ, ਕਿਹਨੂੰ ਕੀ ਲਿਖ ਰਹੇ ਹੋ। ਪਰ ਉਹਨਾਂ ਨੇ ਕਿਹਾ ਵੀ ਹੁਣ ਇਸ ਤੋਂ ਬਾਅਦ ਇਹ ਵੀ ਹੋ ਸਕਦਾ ਹੈ ਕਿ ਜੀ ਤੁਹਾਡੀ ਉਂਗਲ ਦੇ ਥੱਲੇ ਜਿਹੜਾ ਉਹ ਕੀ ਚੱਲ ਰਿਹਾ ਉਹ ਤੁਹਾਨੂੰ ਬਾਇਓਮੈਟ੍ਰਿਕ ਬ੍ਰੈਸਲੇਟ ਪਵਾ ਦੇਣ, ਜਿਹਦੇ 'ਚ ਤੁਹਾਡੀ ਦਿਲ ਦੀ ਧੜਕਣ ਕੀ ਹੈ, ਤੁਹਾਡਾ ਟੈਂਪਰੇਚਰ ਕੀ ਹੈ, ਵੀ ਤੁਹਾਡੀ ਉਂਗਲ ਦੇ ਥੱਲੇ ਹੁਣ ਜਿਵੇਂ ਜਿਹੜਾ ਆਕਸੀਜਨ ਦੇ ਲਈ ਮੀਟਰ ਹੈ ਉਹ ਵੀ ਇਸ ਕਿਸਮ ਦਾ ਹੀ ਹੈ, ਜਿਹਦੇ ਤੁਸੀਂ ਦੇਖ ਸਕਦੇ ਹੋ ਕਿ ਭਾਈ ਤੁਹਾਡਾ ਆਕਸੀਜਨ ਦਾ ਲੈਵਲ 98 ਹੈ ਜਾਂ ਘੱਟ ਹੈ। ਔਰ ਕੋਰੋਨਾ ਦੇ ਲਈ ਇਸ ਨੂੰ ਵੀ ਐਜ਼ ਅ ਟੈਸਟ ਜਿਹੜਾ ਹੈ ਉਹ ਦੇਖਿਆ ਜਾ ਰਿਹਾ, ਔਰ ਹਰ ਜਿਹੜੇ ਸ਼ਿਕਾਰ ਵੀ ਹੁੰਦੇ ਨੇ ਉਹ ਚੈੱਕ ਕਰਦੇ ਰਹਿੰਦੇ ਨੇ ਕਿ ਭਾਈ ਜੇ 90 ਤੋਂ ਥੱਲੇ ਜਾਂਦਾ ਤੇ ਫਿਰ ਇੱਕਦਮ ਅਰਜੈਂਟ ਲੋਡ ਹੁੰਦੀ ਹੈ ਵੈਂਟੀਲੇਟਰ ਤੇ ਜਾਣ ਦੀ ਜਾਂ ਐਕਸਟਰਾ ਆਕਸੀਜਨ ਦੀ। ਸੋ ਉਹਨਾਂ ਦਾ ਇਹ ਕਹਿਣਾ ਕਿ ਵੀ ਇਹ ਜਿਹੜਾ ਬਾਇਓਮੈਟ੍ਰਿਕ ਬ੍ਰੈਸਲੇਟ ਹੈ ਇਹ ਤੁਹਾਡੇ ਦਿਲਾਂ ਦੀ ਧੜਕਣ ਤੇ ਤੁਹਾਡੇ ਟੈਂਪਰੇਚਰ ਸਰਕਾਰ ਮੋਨੀਟਰ ਕਰੇਗੀ 24 ਘੰਟੇ, ਔਰ ਤੁਹਾਨੂੰ ਪਤਾ ਲੱਗਣ ਤੋਂ ਪਹਿਲਾਂ ਕਿ ਤੁਸੀਂ ਬਿਮਾਰ ਹੋ ਇਹਦਾ ਜਿਹੜਾ ਉਹਨਾਂ ਨੂੰ ਪਤਾ ਹੋਏਗਾ। ਔਰ ਇਹ ਡੇਟਾ ਕੰਪਨੀਆਂ ਫਿਰ ਜਿਹੜੀਆਂ ਨੇ ਮੈਨੀਪੂਲੇਟ ਵੀ ਕਰਨਗੀਆਂ, ਔਰ ਤੁਹਾਡੀ ਜਿਹੜੀਆਂ ਫਰੀडम्स ਨੇ, ਤੁਹਾਡੇ ਕੁਦਰਤੀ ਹਾਸੇ ਨੇ, ਕੁਦਰਤੀ ਦੁੱਖ ਨੇ, ਉਹ ਸਾਰਿਆਂ ਨੂੰ ਵੀ ਕੋਈ ਨਾ ਕੋਈ ਦੇਖ ਰਿਹਾ ਹੋਏਗਾ। ਸੋ ਇਹ ਜਿਹੜੀਆਂ ਸਾਰੀਆਂ ਗਲਤ ਗੱਲਾਂ ਨਹੀਂ ਨੇ। ਭੁੱਖਮਰੀ ਦੇ ਹਵਾਲੇ ਨਾਲ ਜਿਵੇਂ
ਰਿਪੀਟਡਲੀ ਇਮਰਾਨ ਖਾਨ ਹੋਣ ਜਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਦੋਂ 250 ਮਿਲੀਅਨ ਯੂਨਾਈਟਿਡ ਨੇਸ਼ਨਸ ਦੇ ਫੂਡ ਪ੍ਰੋਗਰਾਮ ਨੇ 250 ਮਿਲੀਅਨ ਲੋਕਾਂ ਦੇ ਭੁੱਖੇ ਮਰਨ ਦੀ ਗੱਲ ਕੀਤੀ ਹੈ ਕਿ ਭਾਈ ਦਾ ਸ਼ਿਕਾਰ ਹੋਣਗੇ, ਔਰ 10 ਦੇਸ਼ ਉਹਨਾਂ ਨੇ ਆਇਡੈਂਟੀਫਾਈ ਕੀਤੇ। ਉਹ ਬੇਸ਼ੱਕ ਨਾਈਜੀਰੀਆ ਹੈ ਜਾਂ ਅਫਗਾਨਿਸਤਾਨ ਹੈ, ਸੁਡਾਨ ਹੈ, ਸਾਊਥ ਸੁਡਾਨ ਹੈ, ਅਫਰੀਕਾ ਸਬ ਸਹਾਰਾ ਦੇ ਮੁਲਕ ਨੇ। ਤੇ ਇਹ ਗੱਲ ਗਲਤ ਨਹੀਂ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਅਸੀਂ ਅੱਡ-ਅੱਡ ਮਹਾਮਾਰੀਆਂ 1918 ਦੇ ਸਪੈਨਿਸ਼ ਫਲੂ ਦੇ ਹਵਾਲੇ ਨਾਲ ਵੀ ਗੱਲ ਕੀਤੀ ਹੈ ਕਿ ਜਿਹਦੇ ਚ ਕਰੋੜ 1.5 ਕਰੋੜ ਲੋਕ ਉੱਥੇ ਮਰਿਆ ਸੀ, ਔਰ 9 ਲੱਖ ਦੇ ਕਰੀਬ ਇਕੱਲੇ ਪੰਜਾਬ ਦੇ ਵਿੱਚ ਹੀ ਮਰੇ ਸੀ। ਲੇਕਿਨ ਉਹਦੇ ਚ ਇੱਕ ਪਾਰਟ ਇਹ ਵੀ ਦੇਖਣ ਵਾਲਾ ਹੈ ਕਿ ਉਸੇ ਦੌਰ ਦੇ ਵਿੱਚ, ਕਿਉਂਕਿ ਇਹ ਮਹਾਮਾਰੀ ਵੇਲੇ ਵੀ ਭੁੱਖਮਰੀ ਪਈ, ਪਰ ਜਦੋਂ ਸੈਕੰਡ ਵਰਲਡ ਵਾਰ ਹੁੰਦਾ ਹੈ ਉੱਥੇ ਇੱਕ ਪਾਸੇ ਕਰੋੜਾਂ ਲੋਕ ਵਰਲਡ ਵਾਰ ਚ ਮਰਦੇ ਨੇ। ਇਕੱਲੇ ਬੰਗਾਲ ਦੇ ਵਿੱਚ ਉਸ ਵੇਲੇ 30 ਤੋਂ 40 ਲੱਖ ਲੋਕ ਜਿਹੜੇ ਨੇ ਉਹ ਭੁੱਖ ਦੇ ਨਾਲ ਮਰ ਗਏ ਸੀ, ਕਿਉਂਕਿ ਅੰਗਰੇਜ਼ਾਂ ਨੂੰ ਚਾਹੀਦੀ ਸੀ ਕਣਕ ਔਰ ਦੂਸਰੀਆਂ ਚੀਜ਼ਾਂ। ਉਹਨਾਂ ਨੇ ਪੰਜਾਬ ਵਰਗੇ ਸੂਬੇ ਚ, ਕਿਉਂਕਿ ਉੱਥੋਂ ਪੰਜਾਬ ਜਾਂ ਫਰੰਟੀਅਰ ਉੱਥੋਂ ਜ਼ਿਆਦਾ ਭਰਤੀ ਹੁੰਦੀ ਸੀ, ਸਿੱਖ ਨੇ ਜਾਂ ਪੰਜਾਬੀ ਮੁਸਲਮਾਨ ਨੇ ਜਾਂ ਪਠਾਨ ਨੇ, ਸੋ ਉੱਥੇ ਤੰਗਦਸਤੀ ਨਹੀਂ ਸੀ। ਲੇਕਿਨ ਬੰਗਾਲ ਦਾ ਉਹਨਾਂ ਨੇ ਧਿਆਨ ਨਹੀਂ ਦਿੱਤਾ। ਉਹਨਾਂ ਨੇ ਕਿਹਾ ਵੀ ਮਰਦੇ ਨੇ ਤਾਂ ਮਰੀ ਜਾਣ। 30 ਤੋਂ 40 ਲੱਖ ਲੋਕ ਮਰ ਗਏ। ਔਰ ਕਿਹਾ ਜਾਂਦਾ ਵੀ ਚਰਚਲ ਨੂੰ ਜਦੋਂ ਕਿਸੇ ਨੇ ਕਿਹਾ ਕਿ ਜੀ ਉੱਥੇ ਇੰਨੇ ਲੱਖ ਲੋਕ ਮਰ ਰਹੇ ਨੇ, ਉਹਨਾਂ ਦਾ ਪ੍ਰਬੰਧ ਕਰੀਏ, ਤੇ ਉਹਨੇ ਕਿਹਾ ਅੱਛਾ ਮਰ ਗਏ ਇੰਨੇ ਲੱਖ। ਉਹਨੇ ਕਿਹਾ ਗਾਂਧੀ ਮਰਿਆ ਕਿ ਨਹੀਂ ਮਰਿਆ। ਸੋ ਇਹ ਵੀ ਇੱਕ ਗੱਲ ਸਾਹਮਣੇ ਆਈ ਕਿ ਜਿਹੜਾ ਕਲੋਨੀਅਲ ਰੂਲ ਹੈ, ਇਸ ਦਾ ਵੀ ਇੱਕ ਰੋਲ ਸੀ ਇਸ ਸਾਰੇ ਦੇ ਵਿੱਚ। ਦੁਨੀਆ 'ਚ ਜੋ ਤਬਦੀਲੀਆਂ ਉਹਨਾਂ ਨੇ ਆਪਣੇ ਢੰਗ ਨਾਲ ਕਰਨੀਆਂ ਚਾਹੀਆਂ। ਔਰ ਨਤੀਜੇ ਦੇ ਤੌਰ ਤੇ ਅਸੀਂ ਦੇਖਦੇ ਹਾਂ ਕਿ ਜੇ ਪਹਿਲਾ ਸਪੈਨਿਸ਼ ਫਲੂ 1918-19 ਚ ਕਰੋੜ 1.5 ਕਰੋੜ ਇੰਡੀਅਨ ਮਰਦਾ, ਤੇ ਉਸ ਤੋਂ ਬਾਅਦ ਵੀ ਤਬਦੀਲੀ ਦੁਨੀਆ ਦੇ ਵਿੱਚ ਹੋਈ ਕਿ ਕੀ ਉਹ ਤਬਦੀਲੀ ਸੀ, ਮਜ਼ਦੂਰ ਅੰਦੋਲਨ ਸ਼ੁਰੂ ਹੋਏ। ਔਰ ਲੋਕ ਇੱਕ ਗੱਲ ਭਾਰਤ ਦੇ ਲੋਕਾਂ ਵਿੱਚੋਂ ਹਿੰਦੂ ਸਿੱਖ ਮੁਸਲਮਾਨ ਕੋਈ ਵੀ ਹੋਣ, ਇਹ ਜ਼ਾਹਿਰ ਹੋ ਗਈ ਸੀ ਸਪੈਨਿਸ਼ ਮਹਾਮਾਰੀ ਤੋਂ ਬਾਅਦ ਵੀ ਕਿ ਇਹ ਹੁਣ ਇਹਨਾਂ ਦੇ ਖਿਲਾਫ ਸਾਨੂੰ ਇਹਨਾਂ ਨੂੰ ਅੰਗਰੇਜ਼ਾਂ ਨੂੰ ਕੱਢਣਾ ਪਏਗਾ, ਕਿਉਂਕਿ ਸਾਨੂੰ ਤਾਂ ਇਹ ਜਾਨਵਰਾਂ ਤੋਂ ਵੀ ਬਦਤਰ ਸਮਝਦੇ ਨੇ। ਔਰ ਉਸ ਪੀਰੀਅਡ ਦਾ ਤੁਸੀਂ ਉਹਨਾਂ ਦੀਆਂ ਲਿਖਤਾਂ ਵੀ ਦੇਖੋਗੇ ਤਾਂ ਇਹ ਹੈ ਕਿ ਜੇ ਭਾਰਤੀ ਜਿਹੜੇ ਨੇ ਗਲੀਜ਼ ਨੇ, ਇਹ ਸਫਾਈ ਨਹੀਂ ਰੱਖਦੇ, ਅਨਹਾਈਜੀਨਿਕ ਨੇ। ਕਿਉਂਕਿ ਜ਼ਾਹਰਾ ਤੌਰ ਤੇ ਜਿਵੇਂ ਹੁਣ ਇਸ ਮਹਾਮਾਰੀ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਗਰੀਬ ਲੋਕ ਮਰ ਰਹੇ ਨੇ, ਲੋਅਰ ਇਨਕਮ ਕਲਾਸਿਸ ਦੇ। ਔਰ ਈਵਨ ਰੇਸ ਵਾਈਜ਼ ਵੀ ਜੇ ਅਸੀਂ ਦੇਖੀਏ ਤੇ ਉਹਦੇ ਚ ਕਲਰਡ ਲੋਕ ਜ਼ਿਆਦਾ ਨੇ। ਸੋ ਉਹਦੇ ਲਈ ਕੱਲ ਨੂੰ ਕੀ ਦੋਸ਼ ਕਿਹਨੂੰ ਦਿੱਤਾ ਜਾਏ, ਇਹ ਵੱਖਰੀ ਕਹਾਣੀ ਹੈ। ਪਰ ਉਦੋਂ ਜਿਹੜਾ ਇਹ ਇੰਡੀਅਨਸ ਨੂੰ ਦਿੱਤਾ ਜਾਂਦਾ ਸੀ, ਔਰ ਇਹਦੇ ਚੋਂ ਫਿਰ ਆਜ਼ਾਦੀ ਲਹਿਰਾਂ ਵੀ ਨਿਕਲੀਆਂ ਔਰ ਕਲੋਨੀਅਲਿਜ਼ਮ ਦੇ ਖਿਲਾਫ ਜਿਹੜੀ ਇੱਕ ਆਵਾਜ਼ ਵੀ ਉੱਠੀ ਕਿ ਇਹ ਸਾਰਾ ਜਿਹੜਾ ਹੈ ਇਹ ਸਾਨੂੰ ਮਨਜ਼ੂਰ ਨਹੀਂ। ਸੋ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਤਬਦੀਲੀਆਂ, ਜੰਗ ਹੋਣ ਜਾਂ ਮਹਾਮਾਰੀਆਂ ਹੋਣ, ਸੈਕੰਡ ਵਰਲਡ ਵਾਰ ਦੇ ਐਂਡ ਹੋਣ ਤੋਂ ਬਾਅਦ ਇੱਕ ਗੱਲ ਦੁਨੀਆ ਨੂੰ ਸਪਸ਼ਟ ਹੋ ਗਈ ਕਿ ਭਾਈ ਇਹ ਜਿਹੜਾ ਨੈਰੋ ਨੈਸ਼ਨਲਿਜ਼ਮ ਹੈ, ਇਹ ਤੰਗਦਸਤੀ ਹੈ, ਇਹਨੇ ਜਿਹੜਾ ਹੈ ਇਹਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੈ, ਤਬਾਹੀ ਦਾ ਹੀ ਵਾਇਸ ਹੈ। ਔਰ ਸਾਨੂੰ ਅਮਨ ਔਰ ਸਟੇਬਿਲਿਟੀ, ਤਾਂ ਕਿ ਇੱਕ ਸਥਿਰਤਾ ਹੋਏ, ਅਮਨ ਹੋਏ, ਇਹਦੇ ਲਈ ਕੰਮ ਕਰਨ ਦੀ ਲੋੜ ਹੈ। ਔਰ ਅਸੀਂ ਇਹ ਦੇਖਦੇ ਹਾਂ ਕਿ ਇਹ ਸੈਕੰਡ ਵਰਲਡ ਵਾਰ ਤੋਂ ਬਾਅਦ ਹੀ ਜਿਹੜੀਆਂ ਇੰਸਟੀਟਿਊਸ਼ਨਸ ਅੱਜ ਦੁਨੀਆ ਦੇ ਵਿੱਚ ਮੋਸਟ ਪਾਵਰਫੁਲ ਬਣ ਕੇ ਇਸ ਵੇਲੇ 194 ਦੇਸ਼ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ। ਯੂਨਾਈਟਿਡ ਨੇਸ਼ਨਸ ਦੀ ਹੋਂਦ ਵੀ ਸੈਕੰਡ ਵਰਲਡ ਵਾਰ ਤੋਂ ਬਾਅਦ ਆਉਂਦੀ ਹੈ। ਫਿਰ ਇਸੇ ਤਰ੍ਹਾਂ ਅੱਜ ਦੁਨੀਆ 'ਚ ਜੇ ਕਿਤੇ ਤੰਗਦਸਤੀ ਹੈ ਜਾਂ ਦੂਜਾ ਜਿਹੜਾ ਲੋਨ, ਇੰਟਰਨੈਸ਼ਨਲ ਮੋਨੀਟਰੀ ਫੰਡ IMF ਔਰ ਵਰਲਡ ਬੈਂਕ ਜਿਹੜਾ ਯਕੀਨੀ ਬਣਾਉਂਦਾ ਹੈ ਕਿ ਦੁਨੀਆ ਦੇ ਵਿੱਚ ਸਟੇਬਿਲਿਟੀ ਹੋਏ ਇਕਨੋਮੀ ਦੀ, ਇਹੀ ਕਾਰਨ ਹੈ ਕਿ ਜੇ ਹੁਣ ਮਹਾਮਾਰੀ ਫੈਲੀ ਹੈ ਤੇ 70 ਦੇ ਕਰੀਬ ਦੇਸ਼ਾਂ ਨੂੰ IMF ਨੇ ਕਿਹਾ ਜੀ ਤੁਸੀਂ ਇਸ ਸਾਲ ਦੀਆਂ ਆਪਣੀਆਂ ਕਰਜ਼ੇ ਦੀਆਂ ਕਿਸ਼ਤਾਂ ਨਾ ਦਿਓ, ਅਗਲੇ ਸਾਲ ਦੇਣਾ। ਸੁਝਾਅ ਹੈ ਇਹਦੇ ਨਾਲ ਇੱਕ ਵੱਡੀ ਰਾਹਤ ਮਿਲੀ ਹੈ। ਇਸੇ ਤਰੀਕੇ ਨਾਲ ਯੂਰਪੀਅਨ ਯੂਨੀਅਨ ਦਾ ਹੋਂਦ ਚਾਹਣਾ, ਜੇ ਇਟਲੀ ਕ੍ਰਾਈਸਿਸ ਹੈ ਤੇ ਯੂਰਪੀਅਨ ਯੂਨੀਅਨ ਨੇ ਇਸ ਦੇ ਲਈ ਉਹਨਾਂ ਨੂੰ ਸਪੈਸ਼ਲ ਪੈਕੇਜ ਈਵਨ ਇਸ ਪੀਰੀਅਡ 'ਚ ਵੀ ਦਿੱਤਾ ਹੈ। ਉਹਦੇ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਸਾਈਪਰਸ ਜੇ ਇਕਨੋਮਿਕਲ ਕਰੰਚ ਦਾ ਸ਼ਿਕਾਰ ਹੋਇਆ, ਉਹਨਾਂ ਨੂੰ ਬੇਲ ਆਊਟ ਪੈਕੇਜ ਦਿੱਤਾ ਗਿਆ। ਇਸੇ ਤਰ੍ਹਾਂ ਈਵਨ ਮੈਕਸੀਕੋ ਨੂੰ ਵੀ ਇੱਕ ਸਟੇਜ ਤੇ ਜਦੋਂ ਉਹਨਾਂ ਦਾ ਪੈਸੋ ਜਿਹੜਾ ਉਹਨਾਂ ਦੀ ਕਰੰਸੀ ਹੈ ਬਹੁਤ ਥੱਲੇ ਗਈ। ਸੋ ਇਹ ਜਿਹੜੀਆਂ ਸਾਰੀਆਂ ਹੀ ਇੰਸਟੀਟਿਊਸ਼ਨਸ ਨੇ, ਯੂਨਾਈਟਿਡ ਨੇਸ਼ਨਸ ਹੋਏ, IMF ਹੋਏ, ਵਰਲਡ ਬੈਂਕ ਹੋਏ, ਇਹ ਸਾਰੇ ਸੈਕੰਡ ਵਰਲਡ ਵਾਰ ਤੋਂ ਬਾਅਦ ਹੀ ਹੋਂਦ ਦੇ ਵਿੱਚ ਆਏ ਨੇ। ਔਰ ਜੇ ਅਸੀਂ ਹੁਣ ਦੀ ਗੱਲ ਕਰੀਏ ਕਿ ਇਸ ਸਾਰੇ ਚੋਂ ਕੀ ਹੋਏਗਾ
ਤੇ ਇੱਕ ਜਿਹੜਾ ਐਕਸਪਰਟ ਓਪੀਨੀਅਨ ਜਿਨ੍ਹਾਂ ਦੇ ਵਿੱਚ ਈਵਨ ਅਮ੍ਰਿਤਿਆ ਸੈਨ ਜਿਹੜੇ ਵੱਡੇ ਇਕਨੋਮਿਸਟ ਨੇ, ਨੋਬਲ ਉਹਨਾਂ ਨੂੰ ਪ੍ਰਾਈਜ਼ ਮਿਲਿਆ ਹੈ ਇਕਨੋਮੀ ਤੇ, ਉਹਨਾਂ ਦਾ ਵੀ ਕਹਿਣਾ ਔਰ ਹੋਰਨਾਂ ਦਾ ਵੀ ਕਹਿਣਾ ਹੈ ਕਿ ਇਸ ਮਹਾਮਾਰੀ ਨੇ ਇੱਕ ਪੁਆਇੰਟ ਜ਼ਰੂਰ ਸਾਹਮਣੇ ਲਿਆਂਦਾ ਹੈ ਕਿ ਲੈਕ ਆਫ ਕੋਆਰਡੀਨੇਸ਼ਨ ਬਿਟਵੀਨ ਦਾ ਨੇਸ਼ਨ ਸਟੇਟਸ ਐਂਡ ਇੰਟਰਨੈਸ਼ਨਲ ਆਰਗੇਨਾਈਜੇਸ਼ਨ। ਜੇ ਹੁਣ ਅਮਰੀਕਾ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਦੋਸ਼ ਦੇ ਰਿਹਾ ਹੈ ਕਿ ਜੀ ਤੁਸੀਂ ਚਾਈਨਾ ਵੱਲ ਝੁਕਾ ਰੱਖਦੇ ਹੋ ਔਰ ਉਹਨਾਂ ਨੇ ਆਪਣੀ ਜਿਹੜੀ ਹੈ $40 ਮਿਲੀਅਨ ਦੀ ਜਿਹੜੀ ਵੀ ਉਹ ਹੈ $400 ਮਿਲੀਅਨ ਦੀ ਸ਼ਾਇਦ ਜਾਂ 40 ਮਿਲੀਅਨ ਉਹ ਬੰਦ ਕਰ ਦਿੱਤੀ ਹੈ, ਤੇ ਜ਼ਾਹਰ ਹੈ ਕਿ ਵੀ ਹੁਣ ਜੇ ਦੂਜਿਆਂ ਨੇ ਜਿਹੜਾ ਕੰਪੀਟੀਸ਼ਨ ਚੱਲ ਰਿਹਾ ਹੈ, ਚਾਈਨਾ ਨੇ 30 ਮਿਲੀਅਨ ਦੇ ਦਿੱਤਾ ਹੈ, ਅੱਜ ਬਿਲ ਗੇਟਸ ਨੇ ਐਕਸਟਰਾ 30 ਜਾਂ 40 ਮਿਲੀਅਨ ਜਿਹੜਾ ਉਹ ਦੇਣ ਦਾ ਫੈਸਲਾ ਕੀਤਾ ਹੈ। ਸੋ ਇਹ ਸਾਰੀ ਜਿਹੜੀ ਹੈ ਇਹਨਾਂ ਦਾ ਜਿਹੜੇ ਮਾਹਿਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਸਟੇਟ ਜ਼ਿਆਦਾ ਪਾਵਰਫੁਲ ਹੋਏਗੀ ਪੋਸਟ ਐਪੀਡੈਮਿਕਸ ਔਰ ਮੋਨੀਟਰਿੰਗ ਵੀ ਜ਼ਿਆਦਾ ਹੋਏਗੀ। ਔਰ ਜਿਹੜੀ ਗੱਲ ਇੰਪੋਰਟੈਂਟ ਲੱਗੇਗੀ ਉਹਦੇ ਵਿੱਚ ਦੋ ਪਾਰਟ ਨੇ, ਇੱਕ ਤਾਂ ਜਿਵੇਂ ਅਮਰੀਕਨ ਐਟੀਟਿਊਡ ਹੈ ਇਸ ਵੇਲੇ, ਜਾਂ ਰਾਈਟ ਵਿੰਗਰਸ ਯੂਰਪ ਦੇ ਵਿੱਚ ਸਿਰ ਚੁੱਕ ਰਹੇ ਨੇ, ਜਾਂ ਸਰਕਾਰਾਂ ਜਾਂ ਤਾਨਾਸ਼ਾਹ ਉਹ ਪੁਤਿਨ ਹੋਏ ਜਾਂ ਦੂਸਰੇ ਹੋਣ ਟਰਕੀ ਔਰ ਦੂਜਿਆਂ ਦੇ ਹਵਾਲੇ ਨਾਲ ਉਹ ਪਾਵਰ ਲੈ ਰਹੇ ਨੇ। ਉੱਥੇ ਇਹ ਦੇਖਣਾ ਹੋਏਗਾ ਜੇ ਅਮਰੀਕਾ ਦੇ ਵਿੱਚ ਪੋਜ਼ਿਟਿਵ ਚੇਂਜ ਹੁੰਦੀ ਹੈ ਨਵੰਬਰ ਦੀ ਇਲੈਕਸ਼ਨ ਤੋਂ ਬਾਅਦ, ਕਿਉਂਕਿ ਜ਼ਾਹਰ ਹੈ ਅਮਰੀਕਾ 'ਚ ਦੋ ਕਰੰਟ ਇਸ ਵੇਲੇ ਨੇ, ਇੱਕ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਨੂੰ ਕਾਇਮ ਰੱਖਣ ਦੇ ਹੱਕ 'ਚ ਹੈ, ਉਹ ਬੈਕ ਉਸ ਦੁਨੀਆ 'ਚ ਨਹੀਂ ਜਾਣਾ ਚਾਹੁੰਦਾ ਜਿੱਥੇ ਕੱਲਾ ਨੇਸ਼ਨ ਸਟੇਟ ਦਾ ਇੰਟਰਸਟ ਹੋਏ। ਦੂਸਰੀ ਥਿੰਕਿੰਗ ਇਸ ਗੱਲ ਪਾਸੇ ਵੱਲ ਜਾ ਰਹੀ ਹੈ ਕਿ ਜੀ ਇਹ ਜਿਹੜੀ ਗਲੋਬਲਾਈਜੇਸ਼ਨ ਹੋਈ, ਅਸੀਂ ਇੰਟਰਡਿਪੈਂਡੈਂਟ ਹੋ ਗਏ ਔਰ ਅਸੀਂ ਸਾਰੀ ਮੈਨੂਫੈਕਚਰਿੰਗ ਵਾਪਸ ਆਪਣੇ ਮੁਲਕਾਂ 'ਚ ਲਿਆਵਾਂਗੇ। ਜਿਵੇਂ ਟਰੰਪ ਨੇ ਕਿਹਾ ਜਾਂ ਅੱਜ ਮੋਦੀ ਦੀ ਵੀ ਸਟੇਟਮੈਂਟ ਇਸ ਦੇ ਉੱਤੇ ਹੈ ਕਿ ਜੀ ਇਹ ਸਾਰੇ ਦਾ ਲੈਸਨ ਇਹ ਹੈ ਕਿ ਸਾਨੂੰ ਹਰ ਚੀਜ਼ ਦੇ ਲਈ ਜਿਹੜਾ ਹੈ ਉਹ ਸੈਲਫ ਸਫੀਸ਼ੀਐਂਟ ਹੋਣਾ ਪਏਗਾ। ਮਤਲਬ ਇਹ ਹੈ ਕਿ ਜੇ ਹੁਣ ਅਮਰੀਕਾ ਦੇ ਵਿੱਚ ਜਿਹੜੀ ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟ ਹੈ ਉਹ ਚਾਈਨਾ ਤੋਂ ਆ ਰਹੀ ਹੈ, ਭਾਰਤ ਦੇ ਵਿੱਚ ਵੈਂਟੀਲੇਟਰ ਔਰ ਉਹ ਉੱਥੋਂ ਜਾ ਰਹੇ ਨੇ, ਕੈਨੇਡਾ 'ਚ ਉੱਥੋਂ ਆਏ ਨੇ। ਸੋ ਜ਼ਾਹਿਰ ਹੈ ਵੀ ਇਹ ਇਹਨਾਂ ਦੇਸ਼ਾਂ ਦਾ ਕਹਿਣਾ ਹੈ ਕਿ ਜੀ ਅਸੀਂ ਜਿਹੜਾ ਹੈ ਇਸ ਸਾਰੇ ਨੂੰ ਇਵੇਂ ਕਰੀਏ ਕਿ ਜੀ ਹੁਣ ਅਸੀਂ ਆਪਣੇ ਮੈਨੂਫੈਕਚਰ। ਸੋ ਇਹਦਾ ਮਤਲਬ ਇਹ ਹੋਏਗਾ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਾਂ ਦੂਸਰੇ ਜਿਹੜੀਆਂ ਪ੍ਰੋਗਰੈਸਿਸ ਪਿਛਲੇ ਪੀਰੀਅਡ ਦੇ ਵਿੱਚ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਹੋਈਆਂ, ਟੈਕਸ ਫ੍ਰੀ, ਡਿਊਟੀ ਫ੍ਰੀ ਐਗਰੀਮੈਂਟਸ, ਜਿਹਨੇ ਦੁਨੀਆ ਨੂੰ ਬੂਮ ਵੀ ਦਿੱਤਾ, ਬੂਸਟ ਵੀ ਦਿੱਤਾ, ਦੁਨੀਆ ਗਲੋਬਲ ਵਿਲੇਜ ਵੀ ਬਣੀ। ਪਰ ਇਸ ਤੋਂ ਇਹ ਲੱਗਦਾ ਜੇ ਇਹ ਵਿਚਾਰਧਾਰਾ ਹਾਵੀ ਹੁੰਦੀ ਹੈ ਟਰੰਪ ਜਾਂ ਮੋਦੀ ਲਾਈਨ ਜਿਹੜੀ ਦੇ ਰਹੇ ਨੇ, ਫਿਰ ਇਵੇਂ ਹੀ ਹੋਏਗਾ ਕਿ ਪਿੰਡ ਭਾਵੇਂ ਗਲੋਬਲ ਹੀ ਰਹੇਗਾ ਤੇ ਜਿਵੇਂ ਫਿਰ ਪੱਤੀਆਂ ਹੁੰਦੀਆਂ ਸੀ ਕਿ ਜੀ ਇਹ ਪੱਤੀ ਫਲਾਣੇ ਦੀ ਤੇ ਪੱਤੀ ਢਿਮਕੇ ਦੀ, ਕਿ ਵਿਦਿਨ ਪਿੰਡ ਦੇ ਵਿੱਚ ਵੀ ਜਿਹੜਾ ਉਹ ਡਿਵੀਜ਼ਨ ਤੇ ਹਰ ਪੱਤੀ ਦਾ ਫਿਰ ਆਪਣਾ ਗੁਰਦੁਆਰਾ ਜਾਂ ਆਪਣੀ ਮਸਜਿਦ ਤੇ ਹਰ ਪੱਤੀ ਦੇ ਆਪਣੇ ਇੰਟਰਸਟ, ਇਹ ਜਿਹੜਾ ਟ੍ਰੈਂਡ ਹੈ ਇਹ ਵੀ ਦੇਖਣ ਚ ਆ ਸਕਦਾ ਹੈ। ਸੋ ਦੂਸਰੇ ਪਾਸੇ ਮੈਂ ਸਮਝਦਾ ਵੀ ਇੱਕ ਜਿਹੜਾ ਕ੍ਰਾਈਸਿਸ ਅਮਰੀਕਾ ਚ ਖਾਸ ਤੌਰ ਤੇ ਮੈਡੀਕਲ ਕਮਿਊਨਿਟੀ ਵਰਸਸ ਟਰੰਪ ਐਡਮਿਨਿਸਟ੍ਰੇਸ਼ਨ ਦਾ, ਉਹ ਇਹ ਹੈ ਕਿ ਮੈਡੀਕਲ ਰਿਸਰਚਸ ਜਿਹੜੀਆਂ ਕਿਸੇ ਨੁਕਤੇ ਤੇ ਪਹੁੰਚਦੀਆਂ ਨੇ ਉਹਨਾਂ ਨੂੰ ਛੁਟਿਆਉਣ ਦੀ ਲਾਈਨ ਜਾਂ ਇੱਕ ਲੇਮੈਨ ਵਿਜ਼ਡਮ ਜਿਹੜੀ ਹੈ ਉਸ ਨੂੰ ਉੱਪਰ ਰੱਖਣ ਦੀ ਲਾਈਨ, ਜਿਹੜੀ ਅਸੀਂ ਲਾਈਵ ਦੇਖ ਰਹੇ ਹਾਂ ਰੋਜ਼ਾਨਾ ਜਦੋਂ ਵਾਈਟ ਹਾਊਸ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ। ਅਸੀਂ ਕਲੋਰੋਕੁਇਨ ਜਾਂ ਹਾਈਡਰੋਕਲੋਰੋਕੁਇਨ ਦੇ ਮਾਮਲੇ ਦੇ ਵਿੱਚ ਦੇਖਿਆ ਔਰ ਹੁਣ ਇਹ ਸਟੱਡੀ ਸਾਹਮਣੇ ਆਈਆਂ ਕਿ ਵੀ ਟਰੰਪ ਸਾਹਿਬ ਨੇ ਤਾਂ ਟਨਾਂ ਦੇ ਟਨ ਜਿਹੜੀ ਹੈ ਉਹ ਭਾਰਤ ਦੇ ਗਲੇ 'ਚ ਗੂਠਾ ਦੇ ਕੇ ਹਾਈਡਰੋਕਲੋਰੋਕੁਇਨ ਮੰਗਵਾ ਲਈ। ਹੁਣ ਇਹ ਆਇਆ ਕਿ ਉਹਦੇ ਟ੍ਰਾਇਲ ਜਿਹੜੇ ਹੋਏ ਨੇ ਉਹਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ ਔਰ ਇਹ ਬਿਲਕੁਲ, ਔਰ ਇਹਦੇ 'ਚ ਕੱਲ ਇਸ ਤੋਂ ਵੀ ਇੱਕ ਵਰਸਟ ਸਿਚੁਏਸ਼ਨ ਬਣੀ ਜਦੋਂ ਕਿ ਅਮਰੀਕਾ ਦੀ ਰਿਸਰਚ ਇੰਸਟੀਚਿਊਟ ਨੇ ਇਹ ਕਿਹਾ ਕਿ ਵੀ ਇਸ ਗੱਲ ਦੇ ਪੋਜ਼ਿਟਿਵ ਸਾਈਨ ਨੇ ਕਿ ਇਹ ਜਿਹੜੀ ਵਾਇਰਸ ਹੈ ਜਦੋਂ ਸਮਰ ਜਾਂ ਜ਼ਿਆਦਾ ਟੈਂਪਰੇਚਰ ਦੇ ਵਿੱਚ ਇਹ ਸ਼ਾਰਟ ਲਿਵਡ ਹੈ। ਔਰ ਇਹਦੇ ਨਾਲ ਹੀ ਉਹਨਾਂ ਨੇ ਈਵਨ ਡਿਸਇਨਫੈਕਟੈਂਟਸ ਦੀ ਗੱਲ ਕੀਤੀ ਕਿ ਡਿਸਇਨਫੈਕਟੈਂਟਸ ਦੇ ਨਾਲ ਜਿਹੜੀ ਹੈ ਉਹ ਇੰਨੇ ਮਿੰਟ 'ਚ ਮਰ ਜਾਏਗੀ ਔਰ ਬਲੀਚ ਦੇ ਨਾਲ ਇੰਨੀ ਦੇਰ 'ਚ ਮਰ ਸਕਦੀ ਹੈ ਜਿਹਦਾ ਸਭ ਤੋਂ ਸ਼ਾਰਟ ਟਾਈਮ ਹੈ। ਹੁਣ ਇਹ ਉਹਨਾਂ ਦੀ ਰਿਸਰਚ ਕੇ ਭਾਈ ਕੱਲ ਨੂੰ ਟ੍ਰੀਟਮੈਂਟ ਦੇ ਲਈ ਜੇ ਕੋਈ ਐਕਸਟਰਾ ਹੀਟ ਕ੍ਰੀਏਟ ਕਰਨ ਵਾਲੀ ਟੈਕਨੀਕ ਜਾਂ ਹਾਲਾਂ ਅਜੇ ਇੱਕ ਹਾਈਪੋਥੇਸਿਸ ਉਹਨਾਂ ਨੇ ਉਹਦੇ ਤੇ ਕੁਝ ਥੋੜੀ ਰਿਸਰਚ ਕਰਕੇ ਉਹਨੂੰ ਦਿੱਤਾ। ਪਰ ਟਰੰਪ ਸਾਹਿਬ ਜਿਹੜੇ ਨਾਲ ਹੀ ਖੜੇ ਸੀ ਉਹਨਾਂ ਨੇ ਨਾਲ ਦੀ ਨਾਲ ਹੀ ਇਹਨੂੰ ਕਿਹਾ ਜੀ ਫਿਰ ਤਾਂ ਇਹ ਹੈਗਾ ਕਿ ਵੀ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਇਰੈਡੀਕੇਟ ਕਰੋ
UV ਲਾਈਟ ਦੇ ਨਾਲ, ਔਰ ਉਹਨਾਂ ਨੂੰ ਜੇ ਇੰਜੈਕਟ ਕਰਨਾ ਪੈਂਦਾ ਹੈ ਤੇ ਉਹਨਾਂ ਨੂੰ ਡਿਸਇਨਫੈਕਟੈਂਟ ਇੰਜੈਕਟ ਕਰੋ। ਸੋ ਉਹਦੇ ਤੇ ਇੱਕਦਮ ਰੌਲਾ ਦੁਨੀਆ ਭਰ ਦੀ ਮੈਡੀਕਲ ਕਮਿਊਨਿਟੀ, ਅਮਰੀਕਾ 'ਚ ਵੀ ਜਿੱਥੇ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਰਿਸਰਚਸ ਹੁੰਦੀਆਂ ਨੇ, ਸਭ ਤੋਂ ਜ਼ਿਆਦਾ ਨੋਬਲ ਪ੍ਰਾਈਜ਼ ਨੇ, ਇਸ ਵੇਲੇ ਉਹਨਾਂ ਵਿਚਾਰਿਆਂ ਦਾ ਹਾਲ ਦੇਖਣ ਵਾਲਾ ਹੈ। ਉਹਨਾਂ ਨੇ ਕਿਹਾ ਉਹ ਮਰ ਜਾਣਗੇ ਲੋਕ, ਇਹ ਤਾਂ ਅਦਰਵਾਈਜ਼ ਜਿਹੜਾ ਇਹ ਹੁਣ ਬਲੀਚ ਦਾ ਟੀਕਾ ਤੁਹਾਨੂੰ ਲਵਾਉਣਗੇ, ਜਿਸ ਕਿਸਮ ਦੀ ਲਾਈਨ ਹੈ। ਨਾਲ ਹੀ ਉਹਨੇ ਕਿਹਾ ਆਈ ਐਮ ਨਾਟ ਅ ਡਾਕਟਰ, ਆਈ ਥਿੰਕ ਇਫ ਦਿਸ ਇਜ਼ ਗੁੱਡ ਦਿਸ ਮੇ ਬੀ ਅ ਗੁੱਡ। ਸੋ ਇਹ ਜਿਹੜਾ ਸਾਰਾ ਪਾਰਟ ਹੈ, ਮੈਂ ਸਮਝਦਾ ਇਹ ਕਿਤੇ ਨਾ ਕਿਤੇ, ਹਾਲਾਂ ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀ, ਸਾਡੇ ਰਿਪਬਲਿਕਨ ਜਿਹੜੇ ਦੋਸਤ ਨੇ ਉਹ ਨਾਰਾਜ਼ ਵੀ ਹੁੰਦੇ ਨੇ, ਔਰ ਟਰੰਪ ਹੋਰਾਂ ਦੇ ਉੱਤੇ ਸਾਡੀ ਜਿਹੜੀ ਤਨਕੀਦ ਹੋ ਜਾਂਦੀ ਹੈ, ਅਸੀਂ ਕੋਈ ਮਿੱਥ ਕੇ ਤਾਂ ਨਹੀਂ ਕਰਦੇ, ਪਰ ਹੁਣ ਗੱਲ ਹੀ ਇਸ ਕਿਸਮ ਦੀ ਹੁੰਦੀ ਹੈ ਕਿ ਤੁਸੀਂ ਇਸ ਸਾਰੇ ਨੂੰ ਹੋਰ ਕਿਸ ਅੰਦਾਜ਼ ਦੇ ਵਿੱਚ ਬਿਆਨ ਕਰੋ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਇੱਕ ਸਿਨੈਰੀਓ ਹੈ। ਅਮਰੀਕਾ ਅੱਜ ਵੀ ਦੁਨੀਆ ਦਾ ਉਹ ਦੇਸ਼ ਹੈ ਜਿੱਥੇ ਸਭ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਨੇ। ਇਸ ਵੇਲੇ ਦੁਨੀਆ 'ਚ ਸਭ ਤੋਂ ਜ਼ਿਆਦਾ ਜਿਹੜੀਆਂ ਡੈਥਸ ਅਮਰੀਕਾ 'ਚ ਨੇ ਕੰਟਰੀ ਵਾਈਜ਼, 51,342 ਮੌਤਾਂ ਅਮਰੀਕਾ 'ਚ ਹੋਈਆਂ ਨੇ, ਔਰ ਪਿਛਲੇ 24 ਘੰਟੇ ਦੇ ਵਿੱਚ 1,106 ਮੌਤਾਂ ਹੋਈਆਂ ਨੇ। ਕੁੱਲ ਮੈਂ ਪਹਿਲਾਂ ਦੁਨੀਆ ਦੇ ਕੁੱਲ ਜਿਹੜੀ ਇਸ ਵੇਲੇ ਕੋਰੋਨਾ ਵਾਇਰਸ ਕੇਸ ਕੁੱਲ ਵਰਲਡ ਦੇ ਵਿੱਚ ਨੇ, ਉਹ 2,08,07,490। ਸੋ ਜਦੋਂ ਤੱਕ ਅਸੀਂ ਕੱਲ ਗੱਲ ਕਰਾਂਗੇ 3 ਮਿਲੀਅਨ ਨੂੰ 30 ਲੱਖ ਨੂੰ ਟੱਚ ਕਰ ਚੁੱਕਾ ਹੋਏਗਾ। ਇਸੇ ਤਰ੍ਹਾਂ ਮੌਤਾਂ ਦੀ ਗਿਣਤੀ 1,95,812, ਔਰ ਜਿਹੜੀ ਹੋਪਫੁਲ ਔਰ ਗੁੱਡ ਨਿਊਜ਼ ਹੈ ਕਿ 7,78,348 ਜਿਹੜੇ ਨੇ ਉਹ ਰਿਕਵਰ ਕੀਤੇ ਨੇ। ਅਮਰੀਕਾ ਦੇ ਹਵਾਲੇ ਨਾਲ ਇੱਕ ਗੱਲ ਜ਼ਰੂਰ ਪੋਜ਼ਿਟਿਵ ਹੈ, ਜਦੋਂ ਕਿ ਅਸੀਂ ਦੇਖਦੇ ਹਾਂ, ਜਿਵੇਂ ਅਸੀਂ ਰੋਜ਼ਾਨਾ ਗੱਲ ਕਰਦੇ ਹਾਂ, ਕਿ ਜਿੰਨੇ ਵੀ ਕੋਰੋਨਾ ਤੋਂ ਪੀੜਤ ਹੁੰਦੇ ਨੇ ਉਹਨਾਂ ਚੋਂ 97% ਫੁੱਲੀ ਰਿਕਵਰ ਹੋ ਜਾਂਦੇ ਨੇ। 3% ਜਿਹੜੇ ਨੇ ਉਹ ਹਸਪੀਟਲਾਈਜ਼ ਹੁੰਦੇ ਨੇ ਜਾਂ ਸੀਰੀਅਸ ਜਾਂ ਕ੍ਰਿਟੀਕਲ ਹਾਲਤ 'ਚ ਜਾਂਦੇ ਨੇ, ਔਰ ਉਹਨਾਂ ਚੋਂ ਅੱਗੋਂ 80% ਉਹਨਾਂ ਚੋਂ ਵੀ ਰਿਕਵਰ ਹੋ ਜਾਂਦੇ ਨੇ, ਔਰ ਸਿਰਫ ਜਿਹੜਾ 20% ਉਹਨਾਂ ਚੋਂ ਜਿਹੜੇ ਕ੍ਰਿਟੀਕਲ ਨੇ 3% ਮੌਤ ਹੁੰਦੀ ਹੈ। ਸੋ ਇਹਨਾਂ ਚੋਂ ਵੀ ਜਿਹੜੀ ਅਮਰੀਕਾ ਦੀ ਫਿਗਰ ਹੈ ਉਹ ਈਵਨ 2% ਤੋਂ ਵੀ ਘੱਟ ਹੈ ਜਿਹੜੇ ਕਿ ਸੀਰੀਅਸ ਕੰਡੀਸ਼ਨ ਤੱਕ ਪਹੁੰਚਦੇ ਨੇ। ਸੋ ਹਾਲਾਂਕਿ ਕਿਉਂਕਿ ਵੱਡਾ ਮੁਲਕ ਹੈ, ਇਸ ਵੇਲੇ ਦੁਨੀਆ ਦਾ ਤੀਸਰਾ ਵੱਡਾ ਆਬਾਦੀਵਾਦ ਚਾਈਨਾ ਔਰ ਭਾਰਤ ਤੋਂ ਬਾਅਦ, ਇਸ ਲਈ ਫਿਗਰ ਜਿਹੜੀ ਹੈ ਉਹ ਬਹੁਤ ਜ਼ਿਆਦਾ ਲੱਗਦੀ ਹੈ, ਔਰ ਹੈ ਵੀ ਹੈ ਕਿਉਂਕਿ ਅਮਰੀਕਾ ਤੋਂ ਇਹ ਆਸ ਨਹੀਂ ਸੀ ਕਿ ਵੀ ਉਹ ਇੰਨਾ ਅਨਪ੍ਰੀਪੇਅਰਡ ਹੋਏਗਾ। ਔਰ ਅੱਜ ਹੀ ਮੈਂ ਗਵਰਨਰ ਨਿਊਯਾਰਕ ਦੇ ਕਿਊਮੋ, ਉਹਨਾਂ ਦੀ ਲਾਈਵ ਪ੍ਰੈਸ ਕਾਨਫਰੰਸ ਦੇਖ ਰਿਹਾ ਸੀ, ਉਹਨਾਂ ਨੇ ਵੀ ਹੋਪ ਦਿੱਤੀ ਹੈ ਕਿ ਗੱਲ ਬੈਟਰ ਵਾਲਾ, ਔਰ ਉਹਨਾਂ ਨੇ ਅੱਜ ਇੱਕ ਬੜਾ ਖੂਬਸੂਰਤ ਜੁਮਲਾ ਪ੍ਰੈਸ ਕਾਨਫਰੰਸ 'ਚ ਇਸਤੇਮਾਲ ਕੀਤਾ ਹੈ, ਜਿਹੜਾ ਅਕਸਰ ਮੈਂ ਮਾਰਟਨ ਲੂਥਰ ਕਿੰਗ ਦੀ ਇੱਕ ਸਟੇਟਮੈਂਟ ਹੈ, ਇਨਜਸਟਿਸ ਐਨੀਵੇਅਰ ਇਜ਼ ਦਾ ਥ੍ਰੈਟ ਟੂ ਜਸਟਿਸ ਐਵਰੀਵੇਅਰ, ਕਿ ਕਿਤੇ ਵੀ ਅਨਿਆਂ ਹੋਏ, ਨਾ ਇਨਸਾਫੀ ਹੋਏ ਤੇ ਦੁਨੀਆ ਦੇ ਕਿਸੇ ਖੂੰਜੇ 'ਚ ਵੀ, ਇਹ ਦੁਨੀਆ ਸਾਰੀ ਦੁਨੀਆ ਦੇ ਜਿਹੜਾ ਉਹ ਇਨਸਾਫ ਦੇ ਲਈ ਉਹ ਚੈਲੰਜ ਹੈ। ਔਰ ਉਹਨਾਂ ਨੇ ਅੱਜ ਇਹ ਕਿਹਾ ਕਿ ਪੈਂਡੇਮਿਕ ਐਨੀਵੇਅਰ ਇਜ਼ ਦਾ ਥ੍ਰੈਟ ਟੂ ਵਰਲਡ ਐਵਰੀਵੇਅਰ। ਸੋ ਜ਼ਾਹਿਰ ਹੈ ਕਿ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਭਾਈ ਇਹ ਜਦੋਂ ਇਹ ਮਹਾਮਾਰੀ ਫੈਲਦੀ ਹੈ, ਇਹ ਕੋਈ ਦੇਸ਼ਾਂ ਦੀ ਹੱਦ ਨਹੀਂ ਦੇਖਦੀ, ਇਹ ਸਾਰੇ ਜਿਹੜੇ ਨੇ ਸਾਰੀ ਇਨਸਾਨੀਅਤ ਪ੍ਰਭਾਵਿਤ ਹੁੰਦੀ ਹੈ। ਸੋ ਮੈਂ ਸਮਝਦਾ ਵੀ ਇਹ ਉਹਨਾਂ ਦਾ ਮੈਸੇਜ ਜਿਹੜਾ ਵਾਈਟ ਹਾਊਸ ਤੋਂ ਡੇਲੀ ਨੈਸ਼ਨਲਿਜ਼ਮ ਦੇ ਨਾਂ ਥੱਲੇ ਇੱਕ ਮੈਸੇਜ ਆਉਂਦਾ ਹੈ, ਉਹਨੂੰ ਕਾਊਂਟਰ ਕਰਨ ਦੀ ਲਾਈਨ ਵੀ ਹੈ। ਲੇਕਿਨ ਅੱਜ ਉਹ ਪਹਿਲਾਂ ਨਾਲੋਂ ਗਵਰਨਰ ਕਿਊਮੋ ਕਾਫੀ ਕੌਨਫੀਡੈਂਟ ਵੀ ਸੀ, ਲਾਈਕ ਸਟੇਟਸਮੈਨ, ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ, ਚੈਲੰਜਸ ਦੀ ਗੱਲ ਵੀ ਕੀਤੀ, ਔਰ ਇਸ ਚੋਂ ਨਿਕਲਣ ਦੀ ਹੋਪ ਦੀ ਗੱਲ ਵੀ ਕੀਤੀ, ਔਰ ਅਮਰੀਕਨ ਜੈਸਚਰ ਦੀ ਗੱਲ ਵੀ ਕੀਤੀ ਕਿ ਕਿਵੇਂ ਕੈਂਸਸ ਦੇ ਇੱਕ ਕਿਸਾਨ ਨੇ ਇੱਕ ਜਿਹੜਾ ਉਹਨਾਂ ਨੂੰ ਜਿਹੜਾ ਉਹ ਮਾਸਕ ਭੇਜੀ ਹੈ। ਉਹਨਾਂ ਨੇ ਕਿਹਾ ਜੀ ਮੇਰੀ ਫੈਮਿਲੀ ਕੋਲ ਮੇਰੀ ਵਾਈਫ, ਮੈਂ 70 ਸਾਲ ਦਾ ਹੈ, ਮੇਰੀ ਵਾਈਫ ਦਾ ਇੱਕ ਫੇਫੜਾ ਖਰਾਬ ਹੈ, ਅਸੀਂ ਪਰ ਮੇਰੇ ਕੋਲ 5 ਸੀ, 4 ਮੈਂ ਆਪਣੇ ਟੱਬਰ ਲਈ ਰੱਖ ਲਈ ਹੈ, ਤੇ ਇੱਕ ਤੁਹਾਨੂੰ ਮੈਂ ਇਹ ਭੇਜ ਰਿਹਾ, ਤੁਸੀਂ ਕਿਸੇ ਡਾਕਟਰ ਜਾਂ ਕਿਸੇ ਨਰਸ ਨੂੰ ਦੇ ਦੇਣਾ, ਕਿਉਂਕਿ ਮੈਂ ਮਹਿਸੂਸ ਕਰਦਾ ਕਿ ਤੁਹਾਨੂੰ ਇਸ ਵੇਲੇ ਲੋੜ ਹੈ। ਸੋ ਉਹਨਾਂ ਨੇ ਉਹਦੀ ਸਾਰੀ ਚਿੱਠੀ ਪੜ੍ਹੀ, ਉੱਤੋਂ ਨਾਂ ਤੋਂ ਲੈ ਕੇ ਡੀਅਰ ਕਿਊਮੋ ਤੋਂ ਯੂਅਰ ਜਿਹੜਾ ਹੈ ਉਹ ਸਿੰਸੀਅਰਲੀ ਤੱਕ ਜਿਵੇਂ ਸਾਡੇ ਲਿਖਿਆ ਜਾਂਦਾ ਸੀ। ਸੋ ਮੈਂ ਸਮਝਦਾ ਵੀ ਇਹ ਵੀ ਜਿਹੜੇ ਬਹੁਤ ਸਾਰੇ ਜੈਸਚਰ ਨੇ ਇਹ ਸਾਹਮਣੇ ਆਏ ਨੇ। ਔਰ ਮੈਂ ਇਸ ਤੋਂ ਪਹਿਲਾਂ ਕਿ ਇਹਨੂੰ ਐਂਡ ਕਰਾਂ, ਮੈਂ ਥੋੜਾ ਜਿਹਾ ਡਾਟਾ ਵੀ ਪੜਾਂਗਾ। ਇੱਕ ਇਸੇ ਤਰ੍ਹਾਂ ਜਿਹੜਾ ਸੇਵਾ ਦਾ ਜੈਸਚਰ ਹੈ,
ਸਾਡੇ ਮੋਗੇ ਦੇ ਨੇੜਿਓਂ ਇੱਕ ਮਾਤਾ 98 ਸਾਲ ਦੀ, ਜਿਹੜੀ ਇਸ ਵੇਲੇ ਦਿਨ ਰਾਤ ਸੇਵਾ ਦੇ ਵਿੱਚ ਲੱਗੀ ਹੋਈ ਹੈ, ਉਹ ਮਾਸਕ ਸੀ ਰਹੀ ਹੈ ਫ੍ਰੀ ਜਾ ਕੇ ਦੇਣ ਦੇ ਲਈ। ਉਹਨਾਂ ਦੀ 2 ਮਿੰਟ ਦੀ ਵੀਡੀਓ ਹੈ ਜਿਹੜੀ ਕਿ BBC ਦੀ ਪੰਜਾਬੀ ਸਰਵਿਸ ਨੇ ਦਿੱਤੀ, ਔਰ ਉਹਨਾਂ ਨੇ ਉਹ ਕਿਹਾ ਕਿ ਜੀ ਮੈਨੂੰ ਤਾਂ ਇਹ ਬਾਬੇ ਨਾਨਕ ਦਾ, ਉਹਨਾਂ ਮੈਂ ਥੱਕਦੀ ਨਹੀਂ। 98 ਸਾਲ ਦੀ ਮਾਤਾ ਉਹ ਕਰ ਰਹੀ ਹੈ। ਸੋ ਮੈਂ ਸਮਝਦਾ ਵੀ ਇੱਥੇ ਜਦੋਂ ਅਸੀਂ ਇਹ ਚੈਲੰਜਸ ਵੀ ਦੇਖਦੇ ਹਾਂ ਕਿ ਕਿਵੇਂ ਲੋਕ ਇੱਕ ਦੂਸਰੇ ਤੋਂ ਭੱਜੇ ਵੀ ਨੇ, ਕਿਵੇਂ ਇੱਕ ਦੂਸਰੇ ਦਾ ਸਾਥ ਛੱਡਿਆ। ਚੰਗੇ ਭਲੇ ਦਿਨਾਂ ਜਿਵੇਂ ਗਵਰਨਰ ਕਿਊਮੋ ਨੇ ਕਿਹਾ ਸਾਰੇ ਹੀ ਨਾਈਸ ਹੁੰਦੇ ਨੇ, ਪਰ ਨਾਈਸ ਕੋਈ ਹੈ ਕਿ ਨਹੀਂ ਇਹ ਜਦੋਂ ਚੈਲੰਜ ਆਉਂਦਾ ਹੈ ਉਦੋਂ ਪਤਾ ਲੱਗਦਾ ਹੈ। ਸੋ ਕੁੱਲ ਮਿਲਾ ਕੇ ਜਿਹੜਾ ਸਿਨੈਰੀਓ, ਮੈਂ ਇੱਕ ਵਾਰੀ ਕੁਇਕਲੀ ਡਾਟਾ ਪੜ੍ਹਦੇ ਹਾਂ ਬਿਫੋਰ ਇਹ ਸੈਗਮੈਂਟ ਨੂੰ ਐਂਡ ਕਰਨ ਦੇ। ਅਮਰੀਕਾ 'ਚ ਸਭ ਤੋਂ ਜ਼ਿਆਦਾ, ਜਿਵੇਂ ਮੈਂ ਕਿਹਾ, 1106 ਡੈਥਸ ਨੇ। ਸਪੇਨ ਦੇ ਵਿੱਚ 367 ਡੈਥਸ ਹੋਈਆਂ, ਇਟਲੀ ਦੇ ਵਿੱਚ 420 ਨੇ, ਫਰਾਂਸ 399 ਡੈਥਸ ਨੇ ਪਿਛਲੇ 24 ਘੰਟੇ 'ਚ। ਔਰ ਇਸੇ ਤਰ੍ਹਾਂ ਜਦੋਂ ਅਸੀਂ ਭਾਰਤ ਦੇ ਹਵਾਲੇ ਨਾਲ ਗੱਲ ਕਰਦੇ ਤੇ ਇਸ ਵੇਲੇ ਭਾਰਤ ਦੇ ਵਿੱਚ ਟੋਟਲ ਕੇਸ 24,434 ਨੇ, ਔਰ 59 ਡੈਥਸ ਪਿਛਲੇ 24 ਘੰਟੇ ਦੇ ਵਿੱਚ ਹੋਈਆਂ, ਜਿਹੜੀ ਫਿਗਰ ਕੇ ਬੇਸ਼ੱਕ ਉਹ ਕਲੇਮ ਕਰ ਰਹੇ ਨੇ ਜੀ ਅਸੀਂ ਕੰਟਰੋਲ ਕਰ ਲਿਆ, ਪਰ ਮੈਂ ਸਮਝਦਾ ਵੀ ਅਜੇ ਜਿਵੇਂ ਪੰਜਾਬ ਦੇ ਹਵਾਲੇ ਨਾਲ ਅਸੀਂ ਤਬਦੀਲੀ ਦੇਖੀ ਕਿ ਲੱਗਦਾ ਸੀ ਕਰਬ ਫਲੈਟ ਹੋ ਗਿਆ, ਫਿਰ ਆਲ ਆਫ ਏ ਸਡਨ ਰਾਜਪੁਰੇ ਤੋਂ 15-16 ਕੇਸ ਨਿਕਲ ਆਏ। ਪਟਿਆਲਾ ਪਹਿਲਾਂ ਜਿਹੜਾ ਕਰੋਨਾ ਫ੍ਰੀ ਸੀ, ਹੁਣ ਉਹ ਵੀ ਇੱਕ ਹੌਟ ਸਪੌਟ ਬਣ ਗਿਆ। ਮੋਹਾਲੀ ਜਿਹੜਾ ਪਹਿਲਾਂ ਲੱਗਦਾ ਸੀ ਫ੍ਰੀ ਹੈ ਕਿ ਵੀ ਉੱਥੇ ਜ਼ਿਆਦਾ ਹੌਟ ਸਪੌਟ ਹੈ, ਹੁਣ ਫ੍ਰੀ। ਸੋ ਇਹ ਤਬਦੀਲੀ ਹੋਏਗੀ। ਔਰ ਇਸੇ ਤਰ੍ਹਾਂ ਪਾਕਿਸਤਾਨ ਦੇ ਹਵਾਲੇ ਨਾਲ ਹਾਲਾਂ ਮੈਨੂੰ ਲੱਗਦਾ ਵੀ ਇੱਕ ਉਹਨਾਂ ਨੇ ਗਲਤ ਫੈਸਲਾ ਲਿਆ, ਭਾਵੇਂ ਕਈ ਵਾਰ ਜਿੱਥੇ ਫੇਥ ਦੀ ਗੱਲ ਹੁੰਦੀ ਹੈ, ਰਮਜ਼ਾਨ ਸ਼ੁਰੂ ਹੋਣ ਵਾਲਾ ਹੈ, ਔਰ ਇਸ ਸਾਰੇ ਨੂੰ ਲੈ ਕੇ ਉਹਨਾਂ ਦੇ ਜਿਹੜੇ ਮਜ਼ਹਬੀ ਉਲਮਾ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਵੀ ਹੋਈਆਂ। ਇਮਰਾਨ ਖਾਨ ਸਾਹਿਬ ਦੇ ਨਾਲ ਵੀ ਮਿਲੇ, ਔਰ ਉਹਨਾਂ ਨੇ ਇੱਕ ਇਨਸਟਰਕਸ਼ਨਸ ਦੇ ਨਾਲ ਮਸੀਤਾਂ ਕੁਝ ਖੋਲੀਆਂ ਨੇ, ਪਰ ਇਸ ਦਾ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਪਿਛਲੇ 24 ਘੰਟੇ 'ਚ ਅਸੀਂ ਦੇਖੀਏ ਤਾਂ ਸਿਰਫ 2 ਮੌਤਾਂ ਨੇ ਪਾਕਿਸਤਾਨ 'ਚ, ਲੇਕਿਨ ਉਹਨਾਂ ਦੇ ਕੁੱਲ ਕੇਸ 11,155 ਨੇ। ਸੋ ਮੈਂ ਘੜੀ ਵੱਲ ਦੇਖ ਰਿਹਾ, ਮੈਂ ਅੱਗੇ ਨਹੀਂ ਜਾਵਾਂਗਾ। ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਜਿਹੜਾ ਇਸ ਨੂੰ ਚਲਾ ਦੇਣ, ਜਿਹੜੀ ਵੀਡੀਓਸ ਕਿ ਸੇਵਾ ਕੀ ਹੈ ਔਰ ਅੱਜ ਕਿਵੇਂ 98 ਸਾਲ ਦੀ ਬਜ਼ੁਰਗ ਮਾਤਾ ਵੀ ਬਾਬੇ ਨਾਨਕ ਦੀਆਂ ਸਿੱਖਿਆਵਾਂ ਦੇ ਉੱਤੇ ਅਮਲ ਕਰਦੇ ਆ ਆਪਣੀ ਜ਼ਿੰਦਗੀ ਨੂੰ ਸਫਲ ਕਰ ਰਹੀ। ਜੀ ਡਾਕਟਰ ਸਾਹਿਬ, ਜਿੰਨੀ ਵੀ ਸੇਵਾ ਹੋ ਸਕਦੀ ਵੱਧ ਤੋਂ ਵੱਧ ਕਰੀਏ। ਫਰੀ ਤੁਰਿਆ ਜਾਂਦੇ ਨੂੰ, ਜਿਹੜੇ ਵੀ ਜਾਂਦੇ ਨਹੀਂ ਉਹਨਾਂ ਦੇ ਕੋਲ, ਉਹਨਾਂ ਨੂੰ ਕਹੀਦਾ ਭਾਈ ਲੈ ਜਾਓ। ਸਿਲਾਈ ਮਸ਼ੀਨ ਉੱਤੇ ਮਾਸਕ ਬਣਾਉਂਦੀ ਇਹਨਾਂ ਬੇਬੇ ਜੀ ਦੀ ਉਮਰ 98 ਸਾਲ ਹੈ। ਉਮਰ ਤਾਂ ਜ਼ਿਆਦਾ ਹੈ, ਪਰ ਨਾਲ ਹੀ ਕਰੋਨਾ ਵਾਇਰਸ ਤੋਂ ਬਚਾਅ ਦੇ ਲਈ ਯੋਗਦਾਨ ਪਾਉਣ ਦਾ ਜਜ਼ਬਾ ਵੀ ਕਈਆਂ ਨਾਲੋਂ ਜ਼ਿਆਦਾ ਹੈ। ਮਾਸਕ ਇਉਂ ਬਣਾ ਰਹੇ ਆ, ਦੁਨੀਆ ਤੇ ਜਿਹੜਾ ਘੱਲੂ ਘੇਰਾ ਚੱਲਿਆ ਵਾ ਉਹਦੇ ਵਾਸਤੇ ਸਾਨੂੰ ਆਉਂਦੇ ਆ ਬਣਾਉਣੇ। ਗੁਰੂ ਨੇ ਸਾਨੂੰ ਮੱਤ ਦਿੱਤੀ ਆ ਸੇਵਾ ਕਰਨ ਦੀ, ਅਸੀਂ ਬਣਾਈ ਜਾਂਦੇ, ਕੋਈ ਪੈਸਾ ਨਹੀਂ ਲੈਂਦੇ, ਫਰੀ ਸੇਵਾ। ਮੇਰਾ ਪਰਿਵਾਰ ਸਾਰਾ ਨਾਲ ਲੱਗੀਆਂ ਹੋਈਆਂ, ਪੋਤੀਆਂ ਨੂੰਹਾਂ, ਪਰਿਵਾਰ ਸਾਰਿਆਂ ਨੂੰ ਸ਼ੌਂਕ ਆ ਸੇਵਾ ਕਰਨ ਦਾ, ਵੀ ਜਿੰਨੀ ਵੀ ਸੇਵਾ ਹੋ ਸਕਦੀ ਵੱਧ ਤੋਂ ਵੱਧ ਕਰੀਏ। ਇਹਨਾਂ ਦੀ ਅਪੀਲ ਹੈ ਕਿ ਲੋਕ ਸਰਕਾਰ ਵੱਲੋਂ ਲਗਾਏ ਲਾਕਡਾਊਨ ਦਾ ਟੀਚਾ ਸਮਝਣ ਤੇ ਇੱਕ ਦੂਜੇ ਦੀ ਮਦਦ ਵੀ ਕਰਨ। ਇਹ ਬਿਮਾਰੀ ਤੋਂ ਬਚੋ, ਜੇ ਬਚੀ ਜਾਂਦਾ ਤਾਂ ਉਹ ਵੀ ਆਪਣੇ ਲਈ ਫਿਰਦੇ ਆ, ਭਲੇ ਲਈ ਕਹਿੰਦੇ ਆਪਾਂ ਨੂੰ ਵੀ ਬਚੋ ਭਾਈ ਬਚੋ। ਜਿੰਨਾ ਵੀ ਬਚਿਆ ਜਾਂਦਾ ਆਪਦਾ ਵੱਧ ਤੋਂ ਵੱਧ ਬਚਾਅ ਕਰੋ, ਘਰੇ ਰਹੋ, ਸੱਚੇ ਪਾਤਸ਼ਾਹ ਦਾ ਨਾਂ ਲਵੋ ਬਹਿ ਕੇ। ਉਮਰ ਦੇ ਨਾਲ ਇਹਨਾਂ ਦੀ ਇੱਕ ਅੱਖ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਪਰ ਫਿਰ ਵੀ ਇਹ ਰੋਜ਼ਾਨਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕੰਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਅੱਖ ਮੇਰੀ ਇੱਕ ਤਾਂ ਜਮਾ ਹੈ ਨਹੀਂ ਨਿਗਾ, ਇੱਕ ਦੀ ਬਣੀ ਵੀ ਬਹੁਤ ਵਧੀਆ। ਅੱਖ ਬਣੀ ਨੂੰ ਵੀ 25 ਸਾਲ ਹੋ ਗਏ ਤੇ ਬਹੁਤ ਵਧੀਆ ਨਿਗਾ ਮੇਰੀ, ਸੱਚੇ ਪਾਤਸ਼ਾਹ ਦੀ ਕਿਰਪਾ। ਨਾ ਕਦੇ ਦਵਾਈ ਨਾ ਬੂਟੀ। ਬੇਬੇ ਨੂੰ ਥਕਾਵਟ ਨਹੀਂ ਹੁੰਦੀ? ਸਾਡਾ ਸੇਵਾ ਕਰਨ ਦਾ ਫਰਜ਼ ਹੈ, ਜਦੋਂ ਸਾਨੂੰ ਆਉਂਦਾ ਸਾਡੇ ਕਿਹੜਾ ਹੱਥ ਦੁਖਦੇ ਆ। ਪਰਸੋਂ ਮੈਂ ਤਾਂ ਪੁੱਤ ਜਿਉਂ ਬੈਠੀ ਸੇਵਾ ਕਰਨ, ਸਵੇਰ ਤੋਂ ਮੈਨੂੰ ਪਤਾ ਹੀ ਨਹੀਂ ਵੀ ਮੈਂ ਉੱਠਣਾ ਆਰਾਮ ਕਰਨਾ ਜਾਂ ਨਹੀਂ ਕਰਨਾ। 4 ਵਜੇ ਤੱਕ ਮੈਂ ਲੱਗੀ ਰਹੀ, ਫਿਰ ਵੀ ਪੋਤੀ ਕਹਿੰਦੀ ਤੂੰ ਹੁਣ ਆਰਾਮ ਕਰ ਲੈ, ਬਿਮਾਰ ਹੋ ਜਾਏਗੀ। ਮੁੜ ਕੇ ਮੈਂ ਪੈ ਗਈ, ਮੈਨੂੰ ਕੋਈ ਪਤਾ ਨਹੀਂ ਕਿੱਥੇ ਪਈ ਹਾਂ। ਮੈਂ ਕਿਹਾ ਮੈਨੂੰ ਯਾਦ ਹੀ ਨਹੀਂ ਵੀ ਅੱਜ ਮੈਂ ਪੈਣਾ ਹੈ ਜਾਂ ਉੱਠਣਾ, ਮੈਂ ਸਾਹ ਲੈਣਾ। ਇੰਨਾ ਮੈਨੂੰ ਬਾਬੇ ਨਾਨਕ ਨੇ ਸੇਵਾ ਤੇ ਲਾਇਆ ਨਾ। ਵੀਅਰਸ, ਹੁਣ ਆਪਾਂ ਇੱਥੇ ਲੈਣੇ ਬ੍ਰੇਕ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਸੋ ਡਾਕਟਰ ਸਾਹਿਬ ਨੇ ਤੁਹਾਡੇ ਨਾਲ ਬੜੀ ਹੀ ਵੇਰਵੇ ਨਾਲ ਜੋ ਕਰੋਨਾ ਵਾਇਰਸ ਦੇ ਹਵਾਲੇ ਨਾਲ ਤੁਹਾਡਾ ਆਪਣੀ ਜਾਣਕਾਰੀ ਸ਼ੇਅਰ ਕੀਤੀ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਏਗੀ।
ਸੋ ਆਪਾਂ ਕੱਲ ਵੀ ਜੋ ਵੀਕਐਂਡ ਜਾਂ ਜਿਸ ਤਰ੍ਹਾਂ ਕਿ ਕੱਲ ਸੈਟਰਡੇ ਵੇ ਤੇ ਉਸ ਉੱਥੇ ਵੀ ਆਪਾਂ ਕੱਲ ਵੀ ਆਪਾਂ ਇਹ ਪ੍ਰੋਗਰਾਮ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਕੱਲ ਵੀ ਇਸੇ ਤਰ੍ਹਾਂ ਹੀ ਬਣੇ ਰਹਿਣਾ। ਸੋ ਇੱਥੇ ਲੈਣੇ ਆ ਬ੍ਰੇਕ ਤੋਂ ਬਾਅਦ ਜਿਹੜੇ ਹੋਰ ਵੀ ਇਸ਼ੂ ਨੇ ਔਰ ਹੋਰ ਵੀ ਜਾਣਕਾਰੀ ਹੈ ਵਰਲਡ ਵਾਈਡ, ਸੋ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਥੈਂਕ ਯੂ ਸੋ ਮਚ।